ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਿਹਤ ਸੰਭਾਲ ਦਾ ਵੀਰਵਾਰ ਦਾ ਇਹ ਪ੍ਰੋਗਰਾਮ ਅੱਜ 12 ਅਗਸਤ ਦਿਨ ਵੀਰਵਾਰ ਅਤੇ ਅੱਜ ਦੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਨਗੇ, ਜਿਹੜੇ ਕਿ ਆਪਾਂ ਨੂੰ ਘਰੇਲੂ ਨੁਸਖੇ ਹੋਮ ਰੈਮਡੀਜ਼ ਉਸ ਦੇ ਬਾਰੇ ਜਾਣਕਾਰੀ ਦਿੰਦੇ ਆ। ਸੋ ਦੱਸ ਜੀ, ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ, ਸਿਰਫ ਹੋਮ ਰੈਮਡੀਜ਼ ਘਰੇਲੂ ਨੁਸਖੇ ਹੀ ਵੱਖ-ਵੱਖ ਬਿਮਾਰੀਆਂ ਦੇ ਇਲਾਜ ਦੇ ਲਈ ਜਿਹੜੇ ਆਪਣੇ ਬਜ਼ੁਰਗ ਵਰਤਦੇ ਆ ਰਹੇ ਆ, ਉਹੀ ਇੱਕ ਦੂਜੇ ਦੇ ਨਾਲ ਆਪਾਂ ਸਾਂਝੀਆਂ ਜਿਹੜੀਆਂ ਉਹ ਕਰਦੇ ਹਾਂ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕੀਤਾ ਵੀਸਲਾ ਪਰਿਵਾਰ ਬੇਕਰਸਫੀਲਡ, ਤਜਿੰਦਰ ਗਿੱਲ ਬੇਕਰਸਫੀਲਡ, ਸੁਰਿੰਦਰ ਕੰਗ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾਂ ਟਰਲੌਕ, ਸਤਨਾਮ ਸਿੰਘ, ਕਮਲਜੀਤ ਬੈਂਸ ਟਰਲੌਕ, ਗੁਰਮੀਤ ਕੌਰ ਹੈਨਫਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਠ ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਚੌਹਾਨ ਮੈਂਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਜਗਵੀਰ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਰੇ ਤੋਂ ਪਹਿਲਾਂ ਅੱਜ ਗੱਲ ਕਰਦੇ ਹੈਗੇ ਜਿਹੜੇ ਕੰਨਾਂ ਵਿੱਚ ਆਵਾਜ਼ਾਂ ਆਉਂਦੀਆਂ ਹੈਗੀਆਂ, ਉਹ ਤੁਸੀਂ ਕਰ ਸਕਦੇ ਹੈ ਕਾਲੀ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ, ਉਹ ਤੁਸੀਂ ਆਪਣੇ ਪਾ ਸਕਦੇ ਕੋਸਾ ਜਿਹਾ ਕਰਕੇ, ਉਹ ਤੁਸੀਂ ਪਾ ਲਓ। ਇੱਕ ਸ਼ੀਸ਼ੀ ਮਾ ਪਾ ਲਓ, ਐਂ ਕਰੋ ਗਰਮ ਪਾਣੀ ਪਾ ਕੇ ਕੌਲੀ ਮਾ ਸ਼ੀਸ਼ੀ ਵਿੱਚ ਰੱਖ ਦਿਓ, ਉਹ ਕੋਸਾ ਜਿਹਾ ਆਪੇ ਹੋ ਜਾਊਗਾ। ਉਦੋਂ ਦੋ ਤਿੰਨ ਬੂੰਦਾਂ ਪਾ ਲਿਆ ਕਰੋ। ਨਹੀਂ ਤਾਂ ਉਹਨੇ ਤੁਸੀਂ 2 ਚਮਚੇ ਪਿਆਜ਼ ਦਾ ਰਸ ਲੈਣਾ ਹੈਗਾ, 1 ਚਮਚਾ ਗੁਲਾਬ ਜਲ ਲੈਣਾ ਹੈਗਾ, ਰੋਜ਼ ਵਾਟਰ, ਉਹ ਮਿਕਸ ਕਰਕੇ ਤੁਸੀਂ 2-3 ਬੂੰਦਾਂ ਕੰਨ 'ਚ ਪਾ ਲਿਆ ਕਰੋ। ਅਤੇ ਨਹੀਂ ਤਾਂ ਅਦਰਕ ਦੇ ਰਸ ਦੇ ਵਿੱਚੋਂ ਅਦਰਕ ਦਾ ਰਸ ਕੱਢ ਕੇ ਉਹਨੂੰ ਪੁੰਨ ਲਿਓ ਕੱਪੜੇ ਦੇ ਵਿੱਚੋਂ, ਉਹਦੇ ਵਿੱਚੋਂ ਥੋੜ੍ਹਾ ਜਿਹਾ ਸੇਂਦਾ ਨੂਣ ਪਾ ਕੇ, ਉਹ ਤੁਸੀਂ 2-3 ਬੂੰਦਾਂ ਜਦੋਂ ਮੈਂ 2-3 ਵਾਰੀ ਪਾ ਲਈਆਂ। ਨਹੀਂ ਤਾਂ ਆਪਣੇ ਸਰੋਂ ਦੇ ਤੇਲ ਦੇ ਵਿੱਚੋਂ ਹੀ ਥੋੜ੍ਹਾ ਜਿਹਾ ਸੇਂਦਾ ਨੂਣ ਪਾ ਕੇ ਉਹ ਤੁਸੀਂ ਬੂੰਦਾਂ ਪਾ ਲਿਆ ਕਰੋ। ਇਹਦੇ 'ਚੋਂ ਤੁਸੀਂ 1 ਚਮਚਾ ਤੁਸੀਂ ਸੁੰਡ, 1 ਚਮਚਾ ਬੇਲ ਪਾਊਡਰ ਅਤੇ 25 ਗ੍ਰਾਮ 20-25 ਗ੍ਰਾਮ ਗੁੜ, ਇਹ ਮਿਕਸ ਜਿਹਾ ਕਰਕੇ ਹੌਲੀ ਹੌਲੀ ਉਹਨੇ ਖਾ ਲਿਆ ਕਰੋ ਦਿਨ 'ਚ 1 ਵਾਰੀ। ਅਤੇ ਉੱਪਰ 'ਤੇ ਉਹਨੇ ਕੋਸਾ ਜਿਹਾ ਦੁੱਧ ਪੀ ਲਿਆ, ਇਹਦੇ ਨਾਲ ਵੀ ਫਰਕ ਪੈ ਜਾਂਦਾ। ਨਹੀਂ ਤਾਂ ਆਪਣੇ ਸਟੋਰਾਂ 'ਚ ਮਿਲ ਜਾਂਦੇ ਜੀ ਆਪਣੇ ਜਿਹੜੇ ਕੇਲੇ ਕੱਟੇ ਹੋਏ ਹੁੰਦੇ ਨੇ, ਬਰੀਕ ਬਰੀਕ ਕੇਲੇ ਜੀ ਉੱਥੇ ਆਮ ਪਏ ਹੁੰਦੇ ਆ ਇੱਥੇ ਸਟੋਰਾਂ 'ਚ, ਉਹ ਆਪਣੇ ਉਹਦਾ ਪਾਊਡਰ, ਉਹ ਕੇਲੇ ਜਿਹੜੇ ਸੁੱਕੇ ਵੇ ਕੇਲੇ ਹੁੰਦੇ, ਉਹ ਤੁਸੀਂ ਆਪਣੇ 5-7 ਪੀਸ ਉਹ ਖਾ ਲਏ। ਜੇ ਨਹੀਂ ਚੱਬ ਹੁੰਦੇ ਤਾਂ ਆਪਣੇ ਉਹਦਾ ਪਾਊਡਰ ਜਿਹਾ ਬਣਾ ਕੇ 1 ਚਮਚਾ ਉਹਦਾ ਪਾਊਡਰ ਜਿਹਾ ਕੋਸੇ ਦੁੱਧ ਨਾਲ ਲੈ ਲਿਆ ਕਰੋ, ਇਹ ਵੀ ਫਰਕ ਪੈ ਜਾਂਦਾ ਜੀ। ਉਹ ਸੁੱਕੇ ਸੁਕਾਏ ਮਿਲ ਜਾਂਦੇ ਜੀ ਕੇਲੇ ਉੱਥੇ ਡੀਪ ਕਰੇ ਹੋਏ, ਜਿਹੜੇ ਕਹਿੰਦੇ ਸੀਗੇ ਆਪਣੇ ਖੂਨ ਜੰਮ ਜਾਂਦਾ ਹੈਗਾ, ਨਾੜਾਂ ਚੱਲਦੀਆਂ ਜਿਸ ਤਰ੍ਹਾਂ, ਉਹ ਤੁਸੀਂ ਆਪਣੇ ਦਾਲਚੀਨੀ ਤੁਸੀਂ ਲੈ ਸਕਦੇ ਹੋ ਉਹਦੇ ਵਾਸਤੇ, ਅੱਧਾ ਚਮਚਾ ਦਾਲਚੀਨੀ ਦਾ ਲੈ ਲਓ। ਨਹੀਂ ਤਾਂ ਤੁਸੀਂ ਆਪਣੇ ਔਲਿਆਂ ਦਾ ਜੂਸ, ਇਹ ਤੁਸੀਂ ਆਪਣੇ ਮਿਕਸ ਕਰਕੇ ਇਹ ਪੀਣ ਲੱਗ ਜਾਓ, ਤਾਂ ਇਹਦੇ ਨਾਲ ਵੀ ਆਪਣੇ ਜੇ ਤੁਹਾਨੂੰ ਸਵਾਦ ਟੇਸਟ ਕਰਨਾ ਤਾਂ ਵਿੱਚੋਂ ਤੁਸੀਂ ਮਿਸ਼ਰੀ ਮਿਲਾ ਸਕਦੇ ਹੈਗੇ ਇਹਦੇ ਵਿੱਚ ਔਲਿਆਂ ਦੇ ਜੂਸ 'ਚ, ਉਹ ਤੁਸੀਂ ਆਪਣੇ ਰੋਜ਼ ਲਾਓ। ਇਹਦੇ ਨਾਲ ਵੀ ਆਪਣੇ ਜਿਹੜਾ ਖੂਨ ਦੀ ਸਰਕੂਲੇਸ਼ਨ ਚਾਲੂ ਰਹਿੰਦੀ ਹੈਗੀ। ਇਹ ਆਪਣੇ ਜਿਹੜੇ ਕਿਡਨੀ ਵਾਸਤੇ ਪੁੱਛਦੇ ਸੀਗੇ, ਉਹ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ ਪਖੜਾ ਅਤੇ ਆਪਣੇ ਕਲਮੀ ਸ਼ੋਰਾ ਅਤੇ ਜੌਂ ਖਾਰ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਤੁਸੀਂ। ਅੱਧੇ ਕੁ ਚਮਚੇ 'ਤੇ ਸਟਾਰਟ ਕਰਕੇ ਦੇਖ ਲਓ, ਅੱਧਾ ਚਮਚਾ। ਜੇ ਤੁਸੀਂ ਸ਼ਲਗਮਾਂ ਦੇ ਜੂਸ ਨਾਲ ਲਾਓ ਤਾਂ ਬਹੁਤ ਵਧੀਆ ਚੀਜ਼ ਹੈ ਜੀ। ਸ਼ਲਗਮਾਂ ਦਾ ਜੂਸ ਕੱਢ ਕੇ ਉਹ ਤੁਸੀਂ ਉਹਦੇ ਨਾਲ ਤੁਸੀਂ ਅੱਧਾ ਚਮਚਾ ਲਈ ਚੱਲੋ, ਇਹ ਠੀਕ ਕਰ ਦਿਓ। ਨਹੀਂ ਤਾਂ ਆਪਣੇ ਜੇ ਕਿਡਨੀ ਮਾ ਸਾਰੇ ਦਰਦ ਹੁੰਦਾ ਹੈਗਾ ਤਾਂ ਤੁਸੀਂ 15-16 ਗ੍ਰਾਮ ਤੁਸੀਂ ਕਲਮੀ ਸ਼ੋਰਾ ਲੈਣਾ ਹੈਗਾ, 125 ਗ੍ਰਾਮ ਮੂਲੀਆਂ ਦਾ ਪਾਣੀ ਕੱਢ ਲੈਣਾ ਹੈਗਾ ਇਹਦੇ ਵਿੱਚੋਂ, ਅਤੇ ਆਪਣੇ ਮੂਲੀਆਂ ਦਾ ਪਾਣੀ ਕੱਢ ਕੇ ਵਿੱਚੋਂ ਕਲਮੀ ਸ਼ੋਰਾ ਮਿਲਾ ਕੇ ਇਹਨਾਂ ਨੂੰ ਆਪਣੇ ਘੋਟੀ ਜਾਣਾ ਹੈਗਾ, ਜਿਸ ਤਰ੍ਹਾਂ ਆਪਣੇ ਕੋਈ ਕੁੰਡੀ ਸੋਟੇ 'ਚ ਆਪਣੇ ਉਹ ਜਗ੍ਹਾ ਐਨ ਆਪਣੇ ਥੋੜ੍ਹਾ ਜਿਹਾ ਉਹਨੇ ਘੋਟ ਲਿਆ, ਫਿਰ ਆਪਣੇ ਬੰਦ ਕਰਦੇ ਪਿਆ ਰਹੂਗਾ, ਫਿਰ ਹੌਲੀ ਹੌਲੀ ਸੁੱਕ ਜੂਗਾ ਸਾਰਾ 2-4 ਦਿਨਾਂ 'ਚ। ਜੇ ਗਾੜਾ ਜਿਹਾ ਪੇਸਟ ਜਿਹਾ ਬਣ ਗਿਆ, ਉਹ ਜਿਸ ਤਰ੍ਹਾਂ ਗੋਲੀਆਂ ਵੱਟਣੇ ਜਿੱਗਾ ਜਿਸ ਤਰ੍ਹਾਂ ਹੋ ਗਿਆ, ਤਾਂ ਕਾਬਲੀ ਛੋਲੇ ਜਿੰਨੀਆਂ ਗੋਲੀਆਂ ਵੱਟ ਲਓ ਤੁਸੀਂ, ਉਹ ਤੁਸੀਂ ਆਪਣੇ ਗੋਲੀ ਤੁਸੀਂ ਲੈ ਲਿਆ ਕਰੋ। ਇਹਦੇ ਨਾਲ ਜਿਹੜਾ ਕਿਡਨੀ ਦਾ ਦਰਦ ਹੁੰਦਾ ਉਹ ਠੀਕ ਹੋ ਜਾਊ। ਨਹੀਂ ਤਾਂ ਆਪਣੇ ਮੁਰਲੀ ਦੇ ਪੱਤਿਆਂ ਦਾ ਪਾਣੀ ਉਹ ਕੱਢ ਕੇ ਪੀ ਸਕਦੇ ਹੈਗੇ ਤੁਸੀਂ, ਇਹ ਤੁਸੀਂ ਲੈ ਲਿਆ ਕਰੋ। ਜਾਂ ਫਿਰ ਤੁਸੀਂ 1 ਮੁੱਠੀ ਜੌਂ ਭਿਓ ਕੇ ਰਾਤ ਨੂੰ ਸਵੇਰ ਨੂੰ ਉਬਾਲ ਕੇ ਉਹਨਾਂ ਨੂੰ ਉਹਦਾ ਪਾਣੀ ਛਾਣ ਕੇ ਤੁਸੀਂ ਉਹ ਪੀ ਸਕਦੇ ਹੈਗੇ। ਫਿਰ ਹਰਾ ਧਨੀਏ ਦੀ ਗੁੱਛੀ 1 ਲੈ ਕੇ ਗਲਾਸ ਪਾਣੀ ਪਾ ਲਓ, ਮਿਕਸੀ ਜਿਹੀ ਮਾ ਘੋਲ ਕੇ ਫਿਰ ਉਹਨੂੰ ਭੁੰਨ ਲਓ, ਉਹਦਾ ਉਹ ਪਾਣੀ ਤੁਸੀਂ ਆਪਣੇ ਪੀ ਸਕਦੇ ਹੈਗੇ। ਜਿਹੜੇ ਕਹਿੰਦੇ ਅੱਖਾਂ ਦੇ ਵਿੱਚੋਂ ਸੋਜਾ ਜਾਂ ਦਰਦ ਹੁੰਦੀ ਹੋਵੇ ਕਿਸੇ ਦੇ, ਉਹ ਉਹਨੇ ਤੁਸੀਂ ਅਰੰਡੀ ਦਾ ਤੇਲ ਲੈ ਕੇ ਉਹਨੇ ਉਹਦੇ ਅੱਖਾਂ ਦੇ ਥੱਲੇ ਜਿਹੜੀ ਉਹਨੇ ਹੁੰਦਾ, ਅੱਖਾਂ ਦੇ ਥੱਲੇ ਵਾਲੀ ਪਲਕ ਦੇ ਉੱਤੇ ਇੱਥੇ ਐਂ ਤੁਸੀਂ ਹੌਲੀ ਹੌਲੀ ਮਾਲਿਸ਼ ਕਰੀ ਚੱਲੋ ਉਹਦੀ, ਇਹਦੇ ਨਾਲ ਸਾਡੀ ਅੱਖਾਂ ਦੀ ਸੋਜਿਸ਼, ਅੱਖਾਂ ਮਾ ਦਰਦ ਹੁੰਦਾ ਹੋਵੇ ਉਹ ਠੀਕ ਹੋ ਜਾਂਦਾ। ਜੇ ਨਹੀਂ ਅਰੰਡੀ ਦਾ ਤੇਲ ਮਿਲਦਾ ਤਾਂ ਤੁਹਾਨੂੰ ਆਪਣੇ ਨਾਰੀਅਲ ਦਾ ਤੇਲ ਇਹ ਲੈ ਕੇ ਤੁਸੀਂ ਅੱਖਾਂ ਦੇ ਆਲੇ ਦੁਆਲੇ ਪੂਰੀ ਮਾਲਿਸ਼ ਕਰ ਲਿਆ ਕਰੋ, ਇਹਦੇ ਨਾਲ ਆਪਣੇ ਠੀਕ ਹੋ ਜਾਂਦੀ ਹੈ। ਅੱਖਾਂ ਮਾ ਖਾਰਸ਼ ਖੁਸ਼ ਪੈਂਦੀ ਹੋਵੇ ਸਾਰਾ ਠੀਕ ਹੋ ਜਾਂਦਾ ਹੈ। ਉਹਨੇ ਜਿਹੜਾ ਕਹਿੰਦੇ ਸੀਗੇ ਉਹਨੇ ਚਲੋ ਫਿਰ
ਜੇ ਹਾਈ ਬਲੱਡ ਪ੍ਰੈਸ਼ਰ ਵਾਸਤੇ ਕਹਿੰਦੇ ਸੀਗੇ ਉਹ ਤਾਂ ਤੁਸੀਂ ਲੈ ਸਕਦੇ ਅਸਗੰਧ ਲੈ ਸਕਦੇ ਹੈਗੇ, ਸੂਰਜਮੁਖੀ ਦੇ ਬੀਜ ਇਹ ਤੁਸੀਂ ਰੌ ਲੈਣੇ ਹੈਗੇ, ਸੂਰਜਮੁਖੀ ਦੇ ਬੀਜ ਜਿਹੜੇ ਰੌ ਲੈਣੇ ਹੈਗੇ, ਕੱਚੇ ਜਿਹੜੇ ਫਰਾਈ ਨਾ ਕਰੇ ਹੋਏ ਹੋਵੇ ਉਹ ਤੁਸੀਂ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਨਹੀਂ ਤਾਂ ਫਿਰ ਨਹੀਂ ਅਸਗੰਧ ਮਿਲਦੀ ਤਾਂ ਤੁਸੀਂ ਖਸਖਸ ਲੈ ਲਓ, ਖਸਖਸ ਤੇ ਸੂਰਜਮੁਖੀ ਦੇ ਬੀਜ ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਲੈ ਸਕਦੇ ਹੋ ਨੇ ਜਿਹੜੀ ਬੜੀ ਹਰੜਾਂ ਹੁੰਦੀਆਂ ਪੀਲੀਆਂ ਉਹ ਤੇ ਸੁੰਡ ਤੇ ਮਿਸ਼ਰੀ ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਉਹਨੇ ਲੈ ਸਕਦੇ ਹੈਗੇ। ਜੇ ਤੁਹਾਡਾ ਬਾਹਰ ਦਿਲ ਜਾਂ ਬੇਚੈਨ ਹੁੰਦਾ ਹੈਗਾ ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਕਰਕੇ ਕਈ ਵਾਰੀ ਤਾਂ ਤੁਸੀਂ ਐਂ ਕਰੋ 200 ਗ੍ਰਾਮ ਸ਼ੱਕਰ ਲੈਣੀ ਹੈਗੀ ਤੇ ਵਿੱਚੋਂ 2 ਚਮਚੇ ਕਤੀਰਾ ਗੋਂਦ ਇਹ ਪੀਸ ਕੇ ਤੁਸੀਂ ਆਪਣੇ ਉਹ ਸ਼ੀਸ਼ੀਆਂ ਪਾ ਕੇ ਰੱਖ ਲਓ। 200 ਗ੍ਰਾਮ ਸ਼ੱਕਰ 2 ਚਮਚੇ ਆਪਣੇ 10 ਗ੍ਰਾਮ ਸਮਝ ਲਓ ਹੋ ਜੂਗਾ ਕਤੀਰਾ ਗੋਂਦ ਇਹ ਮਿਕਸ ਕਰਕੇ ਸ਼ੀਸ਼ੀ ਮੈਂ ਰੱਖ ਲਓ। ਜਾਂ ਸਾਰਾ ਜੀ ਆਪਣੇ ਕਾਲਾ ਜਾ ਪਵੇ ਤਾਂ ਇਹਦੇ ਵਿੱਚੋਂ ਤੁਸੀਂ ਆਪਣੇ 3-4 ਚਮਚੇ ਉਹ ਖਾ ਲਏ 10-15 ਮਿੰਟ ਵਿੱਚ ਥੋੜੀ ਬੇਚੈਨੀ ਦੂਰ ਹੋ ਜੂਗੀ ਇਹਦੇ ਨਾਲ। ਇਹਦੇ ਵਿੱਚੋਂ ਤੁਸੀਂ ਆਪਣੇ ਤਰਬੂਜ ਦਾ ਜੂਸ ਜ਼ਿਆਦਾ ਪੀਓ, ਇਹਦੇ ਵਿੱਚੋਂ ਨਿੰਬੂ ਜੋੜ ਲਓ ਵਿੱਚੋਂ ਚਾਹੇ ਨਿੰਬੂ ਪਾਣੀ ਪੀਓ, ਤੁਸੀਂ ਲੀਚੀਆਂ ਦਾ ਜੂਸ ਪੀ ਸਕਦੇ ਹੈਗੇ, ਗਾਜਰਾਂ ਦਾ ਮੁਰੱਬਾ ਖਾ ਸਕਦੇ ਹੈਗੇ ਥੋੜ੍ਹਾ ਜਿਹਾ ਤੁਸੀਂ ਇਹਦੇ ਵਿੱਚੋਂ। ਜਾਂ ਫਿਰ ਉਹਨੇ ਸੇਬ ਦੇ ਜੂਸ ਦੇ ਵਿੱਚੋਂ ਨਿੰਬੂ ਜੋੜ ਕੇ ਇਹ ਪੀ ਸਕਦੇ ਹੈਗੇ ਤੁਸੀਂ। ਫਿਰ ਚੁਕੰਦਰ ਦਾ ਜੂਸ ਨਿੰਬੂ ਜੋੜ ਕੇ ਇਹ ਪੀ ਸਕਦੇ ਹੈਗੇ। ਅਨਾਰ ਦਾ ਜੂਸ ਪੀ ਸਕਦੇ ਹੈਗੇ। ਅਨਾਰ ਦਾ ਜੂਸ ਮੈਂ ਤੁਸੀਂ 2 ਚਮਚੇ ਅਦਰਕ ਦਾ ਰਸ ਪਾ ਕੇ ਪੀ ਲਓ ਇਹ ਬਹੁਤ ਵਧੀਆ ਸਾਰੀ ਚੀਜ਼ ਬਣ ਜਾਂਦੀ ਹੈਗੀ। ਜਾਂ ਫਿਰ ਨਹੀਂ ਤਾਂ 1 ਕੱਪ ਅਨਾਰ ਦਾ ਜੂਸ ਲੈ ਲਓ, ਇੱਕ ਵਿੱਚੋਂ ਤੁਹਾਡਾ 5-4 ਚਮਚੇ ਔਲਿਆਂ ਦਾ ਜੂਸ ਮਿਲਾ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਲਸਣ ਦੀ ਚਟਨੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ ਇਹ ਵਧੀਆ ਚੀਜ਼ ਹੈਗੀ। ਇਹ ਫਿਰ ਤੁਸੀਂ ਨਹੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਸੂਰਜਮੁਖੀ ਦੇ ਬੀਜ 20 ਗ੍ਰਾਮ ਲੈਣੇ ਹੈਗੇ, ਅਸ਼ਵਗੰਧਾ 30 ਗ੍ਰਾਮ, ਮਿਸ਼ਰੀ 50 ਗ੍ਰਾਮ, ਗਲੋ 10 ਗ੍ਰਾਮ ਇਹ ਮਿਕਸ ਕਰਕੇ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਕਰੋ। ਜਿਹੜੇ ਕਹਿੰਦੇ ਸੀਗੇ ਅੱਖਾਂ ਦੇ ਵਿੱਚੋਂ ਪਾਣੀ ਹੈਗਾ ਜਾਂ ਕੋਈ ਖਾਰਸ਼ ਹੈ ਜਾਂ ਕੋਈ ਹੋਰ ਹੈਗੀ ਉਹਦੇ ਵਾਸਤੇ ਇੱਕ ਹੋਰ ਇਲਾਜ ਹੈਗਾ ਹੈ। ਇਹਦੇ ਗੁਲਾਬ ਜਲ ਤੁਸੀਂ ਲੈਣਾ ਹੈਗਾ ਆਪਣੇ 30 ml ਜਿਸ ਤਰ੍ਹਾਂ ਵਾਈਜ਼ ਹੁੰਦੀ ਹੈ ਸ਼ੀਸ਼ੀਆਂ ਮਿਲਦੀਆਂ ਨਾ ਉਹ 30 ml ਵਾਲੀ ਉਹ ਤੁਸੀਂ ਲੈਣੀ ਹੈ ਕਿ 1 ਚੁਟਕੀ ਤੁਸੀਂ ਫਟਕੜੀ ਮਾੜੀ ਜਿਹੀ ਫਟਕੜੀ ਪਾ ਲਓ ਤੁਸੀਂ ਉਹਨੇ ਇਸ ਤਰ੍ਹਾਂ ਛੋਲਿਆਂ ਦਾ ਦਾਣਾ ਲੈਣਾ ਹੁੰਦਾ ਇੰਨੇ ਕੁ ਪੀ ਕੇ ਹੀ ਪਾ ਲਓ ਕੋਈ ਨਹੀਂ ਭੁੰਨਣੀ ਨਹੀਂ ਐਂ ਬਰੀਕ ਜੀ ਚਾਹੇ ਐਂ ਡਲੀ ਸਿੱਟ ਦੇ ਵਿੱਚੋਂ ਆਪੇ ਘੁਲ ਜਾਂਦੀ ਹੁੰਦੀ ਉਹ ਵਿੱਚ ਇਹਦੇ ਨਾਲ ਤੁਸੀਂ 2 ਬੂੰਦਾਂ ਪਾ ਸਕਦੇ ਹੈਗੇ। ਜਿਹੜੇ ਗਰਦਨ ਦੇ ਵਿੱਚੋਂ ਕਹਿੰਦੇ ਸੀਗੇ ਦਰਦ ਹੁੰਦਾ ਹੈਗਾ ਉਹ ਤੁਸੀਂ 50 ਗ੍ਰਾਮ ਅਸਗੰਧ ਲੈਣੀ ਹੈਗੀ, 50 ਗ੍ਰਾਮ ਸੁੰਡ ਲੈਣੀ ਹੈਗੀ ਤੇ ਦੋਏ ਮਿਕਸ ਕਰਕੇ ਤੁਸੀਂ 1 ਚਮਚਾ ਆਪਣੇ ਦੁੱਧ ਨਾਲ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਲੈ ਲਿਆ ਕਰੋ। ਇਹਦੇ ਨਾਲ ਵੀ ਆਪਣੇ ਗਰਦਨ ਦਾ ਦਰਦ ਆਪਣੇ ਠੀਕ ਹੋ ਜਾਂਦਾ। ਬਾਕੀ ਨਹੀਂ ਤਾਂ ਬਦਾਮ ਰੋਗਨ ਦੀ ਮਾਲਿਸ਼ ਕਰ ਸਕਦੇ ਹੈਗੇ ਉੱਤੇ ਗਰਦਨ ਦੇ ਉੱਤੇ ਉਹ ਵੀ ਠੀਕ ਕਰ ਦਿੰਦੀ ਹੈਗੀ। ਜਿਹੜੇ ਕਹਿੰਦੇ ਅਥਰਾਈਟਸ ਹੈਗਾ ਜੋੜਾਂ ਦੇ ਦਰਦ ਵਾਸਤੇ ਜਾਂ ਗੋਡਿਆਂ ਦਾ ਦਰਦ ਹੈ ਕੁਛ ਵੀ ਹੈਗਾ ਉਹਨੇ ਕੁਆਦ ਦਾ ਗੁੱਦਾ ਜਿਹੜਾ ਹੁੰਦਾ ਉਹ ਵੀ ਤੁਸੀਂ ਘੀਮਾ ਭੁੰਨ ਕੇ ਖਾਣ ਲੱਗ ਜਾਓ ਜੀ 2 ਇੰਚ ਦਾ ਟੁਕੜਾ ਉਹ ਉਹਨੇ ਐਨ ਵਧੀਆ ਪੱਕੀ ਗਰੰਟੀ ਵਾਲਾ ਕੰਮ ਹੈ ਜੀ। ਐਨ ਆਪਣੇ ਜੋੜਾਂ ਦੇ ਦਰਦ ਇਹਦੇ ਬੈਕ ਫੀਟ ਵੀ ਆਈ ਸੀ 2 ਵਾਰੀ ਇਹਦੇ ਨਾਲ ਆਪਣੇ ਐਨ ਠੀਕ ਹੋ ਜਾਂਦਾ ਜੀ। ਘੀਮਾ ਭੁੰਨ ਕੇ ਥੋੜ੍ਹਾ ਜਿਹਾ ਆਪਣੇ ਖਾ ਲਿਆ ਉਹ ਜੇ ਨੂਣ ਪਣਾ ਦਾ ਟੇਸਟ ਦਾ ਨੂਣ ਵੀ ਪਾ ਲਓ ਕੋਈ ਹਰਜ ਨਹੀਂ ਹੈਗਾ ਇਹਦਾ। ਨਹੀਂ ਤਾਂ ਆਪਣੇ ਹਾੜਾਂ ਦਾ ਚੂਰਨ ਲੈ ਕੇ 1 ਚਮਚਾ 2 ਚਮਚੇ ਵਿੱਚ ਰਿੰਡੀ ਦਾ ਤੇਲ ਇਹ ਮਿਕਸ ਕਰਕੇ ਖਾਣ ਲੱਗ ਜਾਓ। ਸ਼ਾਮ ਨੂੰ ਖਾ ਲਿਆ ਆਪਣੇ ਰਾਤ ਨੂੰ ਪੈਣ ਲੱਗੇ ਤੇ ਪਹਿਲਾਂ ਜਦੋਂ ਖਾ ਲਿਆ ਕਰੋ ਕੋਸੇ ਦੁੱਧ ਨਾਲ ਉੱਪਰ ਤੇ ਕੋਸਾ ਦੁੱਧ ਪੀ ਲਿਆ ਐਨ ਵਧੀਆ ਚੀਜ਼ ਹੈਗੀ ਪੱਕੀ ਗੱਲ ਹੈ ਜੀ ਐਵੇਂ ਠੀਕ ਹੋ ਜੂਗੀ। ਨਹੀਂ ਤਾਂ ਅੱਧਾ ਚਮਚਾ ਤੁਸੀਂ ਸੁੰਡ ਦਾ ਕਾਂਜੀ ਨਾਲ ਲੈਣਾ ਹੈ ਗਾਜਰਾਂ ਦੀ ਕਾਂਜੀ ਨਾਲ ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਯੋਗਰਾਜ ਗੂਗਲ ਦੀਆਂ ਗੋਲੀਆਂ ਲੈ ਸਕਦੇ ਹੈਗੇ ਅਥਰਾਈਟਿਸ ਵਾਸਤੇ। ਫਿਰ ਨਹੀਂ ਤਾਂ 10 ਮੂਲ ਦਾ ਕਾੜਾ ਬਣਾ ਕੇ 10 ਮੂਲ ਦਾ ਪਾਊਡਰ ਬਣਾਇਆ ਮਿਲ ਜਾਂਦਾ ਜੀ ਇੱਥੇ ਸਟੋਰਾਂ 'ਚ ਉਹ ਤੁਸੀਂ ਲੈ ਸਕਦੇ ਹੈਗੇ। ਉਹਦਾ ਚਾਹ ਬਣਾ ਕੇ ਉਹਨੇ ਚੰਗੀ ਤਰ੍ਹਾਂ ਪੀ ਲਿਆ ਕਰੋ। ਫਿਰ ਗ੍ਰੀਨ ਟੀ ਇਹਦੇ ਵਾਸਤੇ ਚੰਗੀ ਰਹਿੰਦੀ ਹੈਗੀ ਅਥਰਾਈਟਿਸ ਵਾਸਤੇ। ਨਹੀਂ ਤਾਂ 10 ਮੂਲ ਰਿਸਟ ਵੀ ਮਿਲ ਜਾਂਦਾ ਜੀ ਇਹਦੇ ਵਾਸਤੇ ਇਨਫਲੇਮੇਸ਼ਨ ਵਾਸਤੇ ਉਹਨੇ ਜੋੜਾਂ ਦਰਦ ਵਾਸਤੇ ਉਹ ਵਧੀਆ ਚੀਜ਼ ਹੈ। ਸੋਜਾ ਸਾਜਾ ਕਹਿੰਦੇ ਸੀਗੇ ਪਿਆ ਵਾ ਹੈਗਾ ਉਹ ਆਪਣੇ ਇਹ ਲੈ ਸਕਦੇ ਹੈਗੇ 10 ਮੂਲ ਰਿਸਟ ਇਹ ਆਏ ਵਾਰੀ ਦੱਸ ਦਿੰਦੇ ਇਹਨਾਂ ਪਤਾ ਨਹੀਂ ਤਾਂ ਸੁਣਦੇ ਨਹੀਂ ਹੈਗੇ। ਵੀਰਵਾਰ ਦਾ ਪ੍ਰੋਗਰਾਮ ਪੁੱਛ ਲੈਂਦੇ ਹਰੇਕ ਵੀਰਵਾਰ ਨੂੰ ਹਰੇਕ ਮੰਗਲਵਾਰ ਨੂੰ ਪੁੱਛ ਲੈਂਦੇ ਹੈਗੇ ਪਤਾ ਨਹੀਂ ਵੀਰਵਾਰ ਦਾ ਪ੍ਰੋਗਰਾਮ ਨਹੀਂ। ਕਈ ਵਾਰੀ ਏਦਾਂ ਆ ਜੀ ਕਈ ਲੋਕ ਏਦਾਂ ਚਾਹੁੰਦੇ ਆ ਵੀ ਉਹ ਦਵਾਈ ਬਣਾ ਕੇ ਮੂੰਹ 'ਚ ਪਾ ਕੇ ਚੱਲ ਜਾਣ ਸੋ ਏਦਾਂ ਦੀ ਲੋਕਾਂ ਨੂੰ ਥੋੜ੍ਹੀ ਜਿਹੀ ਮੁਸ਼ੱਕਤ ਕਰਨੀ ਚਾਹੀਦੀ ਆ। ਫਿਰ ਜਿਹਨਾਂ ਦੇ ਸੋਜਾ ਹੈਗਾ ਲੱਤਾਂ ਤੇ ਗਿੱਟਿਆਂ ਤੇ ਉਹ ਤਾਰ ਪੀਣ ਦੇ ਤੇਲ ਦੀ ਮਾਲਿਸ਼ ਕਰਦੇ ਕਰੇ ਜੀ ਵਧੀਆ ਚੀਜ਼ ਹੈਗੀ ਤਾਰ ਪੀਣ ਦਾ ਤੇਲ ਟਰਪਨਟਾਈਨ ਆਇਲ ਕਹਿੰਦੇ ਹੈਗੇ ਪੇਂਟ ਵਾਲੀ ਸਟੋਰਾਂ 'ਚ ਮਿਲਦਾ ਜੀ ਇੱਥੇ ਪੇਂਟ ਹੁੰਦਾ ਨਾ ਉੱਥੇ ਤੇ ਤੁਹਾਨੂੰ ਆਰਾਮ ਨਾਲ ਮਿਲ ਜੂਗਾ ਇਹ। ਫਿਰ ਨਹੀਂ ਤਾਂ ਸੁੰਡਦੀ ਆਪਣੇ ਲੈ ਕੇ ਅੱਧਾ ਚਮਚਾ 1 ਚਮਚਾ ਉਹ ਦੁੱਧ ਪੀ ਲੈ ਕਰੇ ਉੱਪਰੋਂ। ਫਿਰ ਉਹਨੇ ਜੇ ਕੋਈ ਕਾਲੀ ਮਿਰਚਾਂ ਸੁੰਡ ਜਵੈਣ ਲੌਂਗ ਜੈਫਲ ਦਾਲਚੀਨੀ ਇਹ ਜਿਹੜੇ ਘਰ ਦੇ ਮਸਾਲੇ ਹੁੰਦੇ
ਇਹੀ ਪੀ ਕੇ ਤੁਸੀਂ ਰੱਖ ਲਓ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੀਆਂ ਹੈਗੀਆਂ। ਇਹੀ ਅੱਧਾ ਚਮਚਾ ਲੈ ਲਿਆ ਕਰੋ। ਇਹਦੇ ਨਾਲ ਜੋੜਾਂ ਦੇ ਦਰਦ 'ਚ ਤਾਂ ਇਹਦੇ ਨਾਲ ਫਰਕ ਪੈ ਜਾਂਦਾ ਹੈਗਾ ਤੁਹਾਨੂੰ। ਜਾਂ ਫਿਰ ਆਪਣੇ ਅਦਰਕ ਲਸਣ ਦੀ ਚਟਨੀ ਜੀ ਬਣਾ ਕੇ ਤੁਸੀਂ ਖਾ ਲਿਆ ਕਰੋ। ਵਿੱਚ ਕਾਲੀ ਮਿਰਚਾਂ ਪਾ ਲਈਆਂ, ਹਲਦੀ ਪਾ ਲਈ, ਲੌਂਗ ਪਾ ਲਿਆ, ਮੇਥੇ ਥੋੜ੍ਹੇ ਜਿਹੇ ਪਾ ਲਏ, ਮੇਥੀ ਆ ਮੇਥੇ ਪਾ ਕੁੱਟ ਕੇ ਚਟਨੀ ਜੀ ਬਣਾ ਕੇ ਖਾ ਲਿਆ ਕਰੋ। ਇਹੀ ਬਹੁਤ ਵਧੀਆ ਚੀਜ਼ ਹੈਗੀ ਇਹਦੇ ਵਾਸਤੇ ਤਾਂ, ਜੋੜਾਂ ਦੇ ਦਰਦ ਵਾਸਤੇ। ਨਹੀਂ ਤਾਂ ਇਹਦੇ ਵਾਸਤੇ ਨਾਗਰ ਮੋਥਾ ਵੀ ਮਿਲ ਜਾਂਦਾ ਜੀ। ਨਾਗਰ ਮੋਥਾ ਅਤੇ ਸੁੰਡ ਇਹ ਸਟੋਰਾਂ 'ਚ ਪਿਆ ਜੀ, ਮੈਂ ਦੇਖਿਆ ਇੱਥੇ ਨਾਗਰ ਮੋਥਾ 50-50 ਗ੍ਰਾਮ ਲੈ ਕੇ ਤੁਸੀਂ ਇਹ ਰੱਖ ਲਓ ਸ਼ੀਸ਼ੀ ਮਾ ਪਾ ਕੇ। 1 ਚਮਚਾ ਦੇ ਅਤੇ 1 ਚਮਚਾ ਸ਼ਹਿਦ ਦਾ ਮਿਲਾ ਕੇ ਤੁਸੀਂ ਆਪਣੇ ਇਹ ਖਾ ਲਿਆ ਕਰੋ। ਐਨ ਜੋੜਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਜਿਹੜੇ ਕਹਿੰਦੇ ਸੀ ਉਂਗਲੀਆਂ ਦੇ ਪੋਟੇ ਜਿਹੇ ਵੀ ਦੁਖਦੇ ਆ, ਜੋੜਾਂ ਦੇ ਦਰਦ ਵਾਸਤੇ ਇਹ ਵੀ ਵਧੀਆ ਚੀਜ਼ ਵਧੀਆ ਜੀ। ਮੇਥੇ ਲੈਣੇ ਹੈਗੇ ਤੁਸੀਂ ਆਪਣੇ 20 ਗ੍ਰਾਮ ਮੇਥੇ ਲੈਣੇ ਹੈਗੇ, ਹਾਲੋਂ ਲੈਣੀ ਹੈਗੀ 20 ਗ੍ਰਾਮ, ਕਲੌਂਜੀ ਲੈਣੀ ਹੈਗੀ 20 ਗ੍ਰਾਮ, ਅਜਵਾਇਣ ਲੈਣੀ ਹੈਗੀ 20 ਗ੍ਰਾਮ। ਇਹ ਆਪਣੇ ਕੁੱਟ ਕੇ ਸਾਰੀਆਂ ਚੀਜ਼ਾਂ ਰੱਖ ਲਓ। ਅੱਧਾ ਚਮਚਾ ਆਪਣੇ ਸਵੇਰ ਨੂੰ ਖਾਲੀ ਪੇਟ ਲੈ ਲਿਆ ਅਤੇ ਅੱਧਾ ਚਮਚਾ ਜੇ ਜ਼ਿਆਦਾ ਦਰਦ ਦੁਖਦੇ ਤਾਂ ਅੱਧਾ ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਿਹੜੇ ਕਹਿੰਦੇ ਆਪਣੇ ਜੜ੍ਹਾਂ ਦੁਖਦੀਆਂ ਹੈਗੀਆਂ, ਦੰਦਾਂ ਦੇ ਖੂਨ ਆਉਂਦਾ ਹੈਗਾ ਜਾਂ ਪੀਕ ਜੀ ਨਿਕਲਦੀ ਹੈਗੀ ਮਸੂੜਿਆਂ 'ਚੋਂ, ਉਹ ਆਪਣੇ ਲੋਧ ਹੁੰਦੀ ਹੈ ਜੀ ਜਿਹੜੀ ਆਪਣੇ ਪੰਜੀਰੀ 'ਚ ਪਾਉਂਦੇ ਹੁੰਦੇ ਆ। ਲੋਧ ਜਦ ਬੇਬੀ ਜੰਮਦਾ ਉਹਦੇ ਵਾਸਤੇ ਜਾਂ ਪੰਜੀਰੀ ਬਣਾਉਂਦੇ ਹੁੰਦੇ ਉਹਦੇ ਬਾਅਦ ਲੋਧ ਪਾਉਂਦੇ ਹੁੰਦੇ ਜੀ। ਉਹ ਲੋਧ ਲੈਣੀ ਹੈਗੀ ਤੁਸੀਂ 1 ਚਮਚਾ ਪਾਣੀ ਦੇ ਗਲਾਸ ਮਾ ਪਾ ਕੇ ਉਹ ਉਬਾਲ ਲੈਣਾ ਹੈਗਾ। ਜਾਂ ਕੋਸਾ ਜਿਹਾ ਹੋ ਗਿਆ ਉਹਦੇ ਨਾਲ ਆਪਣੇ ਤੁਸੀਂ ਕੁਰਲੀਆਂ ਕਰਨੀਆਂ ਹੈਗੀਆਂ ਜੀ। ਫਿਰ ਮਿੱਠਾ ਸੋਡਾ ਜਿਹੜਾ ਹੁੰਦਾ ਹੈ ਉਹ ਉਹਦੇ ਨਾਲ ਤੁਸੀਂ ਬੁਰਸ਼ ਕਰਨ ਲੱਗ ਜਾਓ। ਇਹਦੇ ਨਾਲ ਸਾਰਾ ਖੂਨ ਹਟ ਜਾਊਗਾ ਦੰਦਾਂ 'ਚੋਂ ਆਉਣਾ। ਫਿਰ ਨਹੀਂ ਤਾਂ 50 ਗ੍ਰਾਮ ਕੱਥਾ ਲੈਣਾ, 50 ਗ੍ਰਾਮ ਸੁਪਾਰੀਆਂ ਇਹ ਤੁਸੀਂ ਮਿਕਸ ਕਰਕੇ ਰੱਖ ਲਓ। ਇਹਦਾ ਮੰਜਨ ਜਾਂ ਤੁਸੀਂ ਕਰ ਲਿਆ ਕਰੋ। ਫਿਰ ਨਹੀਂ ਤਾਂ ਕਾਲੀ ਮਿਰਚਾਂ, ਲੌਂਗ ਅਤੇ ਨਸ਼ਾਦਰ ਠਿਕਰੀ ਇਹ ਤਿੰਨੇ ਚੀਜ਼ਾਂ। ਕਾਲੀ ਮਿਰਚਾਂ ਜੇ ਤੁਸੀਂ 50 ਗ੍ਰਾਮ ਲੈਣੀਆਂ ਹੈਗੀਆਂ, ਲੌਂਗ 50 ਗ੍ਰਾਮ ਲੈਣੇ ਹੈਗੇ ਤਾਂ ਵਿੱਚੋਂ ਨਸ਼ਾਦਰ ਠਿਕਰੀ ਪਾਉਣਾ ਹੈਗਾ 20 ਕੁ ਗ੍ਰਾਮ। ਇਹ ਤੁਸੀਂ ਉਹਨੇ ਪਾ ਦਿਓ ਜਾਂ ਅੰਦਾਜ਼ੇ ਨਾਲ ਤੁਸੀਂ 2 ਚਮਚੇ ਪਾ ਦਿਓ। 50 ਗ੍ਰਾਮ ਕਾਲੀ ਮਿਰਚਾਂ, 50 ਗ੍ਰਾਮ ਅਤੇ ਨਸ਼ਾਦਰ ਠਿਕਰੀ ਪੀ ਕੇ ਤੁਸੀਂ ਚਮਚੇ ਨਾਲ ਤੁਸੀਂ 2 ਕੁ ਚਮਚੇ ਪਾ ਦਿਓ ਵਿੱਚ। ਐਨ ਇਹਦੇ ਨਾਲ ਪੱਕੀ ਗਰੰਟੀ ਹੈ ਜੀ 100%। ਜਿਹਨਾਂ ਦੇ ਮਸੂੜੇ ਦੁਖਦੇ ਹੈਗੇ, ਦੰਦ ਹਿੱਲਦੇ ਹੈਗੇ, ਖੂਨ ਆਉਂਦਾ ਹੈਗਾ, ਐ ਪੱਕੀ 100% ਗਰੰਟੀ ਹੈ ਜੀ। ਇਹਦੇ ਨਾਲ ਪੱਕਾ ਠੀਕ ਹੋ ਜਾਂਦਾ। ਰੋਜ਼ ਮੈਂ ਕਰਦਾ ਜੀ, ਮੈਨੂੰ 30 ਸਾਲ ਹੋ ਗਏ, 35 ਸਾਲ ਇਹ ਕਰਦੇ ਨੂੰ ਇਹੀ ਮੰਜਣ। ਪਹਿਲਾਂ ਉਹਨੇ ਮੈਂ ਬੁਰਸ਼ ਬਾਸ਼ ਕਰ ਲੈਣਾ ਜਿਸ ਤਰ੍ਹਾਂ ਆਮ ਰੈਗੂਲਰ ਕਰਦੇ ਹੈਗੇ। ਇੱਕ ਮੈਂ ਤੁਹਾਨੂੰ ਇਹ ਥੋੜ੍ਹੀ ਡਿਟੇਲ ਮੈਂ ਦੱਸਦਾ ਹੈਗਾ ਗੱਲ ਇਹ ਜੀ ਵੀ ਆਪਾਂ ਜਿਸ ਤਰ੍ਹਾਂ ਟੂਥਪੇਸਟ ਕਰ ਲੈਂਦੇ ਦੰਦਾਂ 'ਤੇ ਘਸਾ ਕੇ ਚੱਲ ਕੁਰਲੀ ਜੀ ਕਰਕੇ ਬਾਹਰ ਕੱਢ ਦਿੰਦੇ ਮੇਰਾ ਟੂਥਪੇਸਟ ਹੋ ਗਿਆ ਜੀ। ਤੁਸੀਂ ਉਹਨੇ ਮਸੂੜਿਆਂ 'ਤੇ ਕਦੀ ਮਲਿਆ ਹੈਗਾ ਟੂਥਪੇਸਟ? ਕਦੀ ਤੁਸੀਂ ਉੱਪਰਲੀ ਛੱਤ 'ਤੇ ਮਲਿਆ ਹੈਗਾ? ਕਦੀ ਤੁਸੀਂ ਗੱਲਾਂ 'ਤੇ ਮਲਿਆ ਹੈਗਾ? ਅੰਦਰਲੇ ਪਾਸੇ ਕੋਈ ਨਹੀਂ ਮਲਦਾ ਹੈਗਾ ਜੀ। ਮੈਂ ਤਾਂ 100% ਤੁਹਾਨੂੰ ਕਹਿੰਦਾ ਕੋਈ ਨਹੀਂ ਮਲਦਾ ਹੈ ਦੰਦਾਂ 'ਤੇ। ਫੇਰ ਕਿਹਾ ਉਹਨੇ ਚੱਲ ਮੇਰੇ ਭਾਈ ਮੇਰਾ ਬੁਰਸ਼ ਹੋ ਗਿਆ ਜੀ। ਤੁਸੀਂ ਬੁਰਸ਼ ਕਰ ਲਓ ਦੰਦਾਂ ਦੇ ਉੱਤੇ। ਜਿਹੜਾ ਤੁਸੀਂ ਪੇਸਟ ਪੂਸਟ ਕਰਦੇ ਹੋ ਪਹਿਲਾਂ ਕਰ ਲਓ ਤੁਸੀਂ। ਫਿਰ ਇਹ ਜੇ ਸਾਨੂੰ ਲੌਂਗ ਜਿਹੜਾ ਦੱਸਿਆ ਹੈਗਾ ਲੌਂਗ, ਕਾਲੀ ਮਿਰਚਾਂ, ਨਸ਼ਾਦਰ ਠਿਕਰੀ ਇਹਦਾ ਮੰਜੇ ਦੇ ਹੱਥ 'ਤੇ ਪਾ ਕੇ ਬੁਰਸ਼ ਨਾਲ ਲਗਾ ਕੇ ਤੁਸੀਂ ਮਸੂੜਿਆਂ ਦੇ ਅੰਦਰਲੇ ਪਾਸੇ, ਬਾਹਰਲੇ ਪਾਸੇ, ਜੀਭ ਦੇ ਉੱਤੇ, ਗੱਲਾਂ ਦੇ ਉੱਤੇ, ਛੱਤ ਦੇ ਉੱਤੇ ਇਹ ਤੁਸੀਂ ਮਲੋ ਅਤੇ ਥਾਰੇ ਉਹਨੇ ਕਿਸੇ ਕਿਸਮ ਦੀ ਉਹਨੇ ਥਾਰੇ ਪ੍ਰੋਬਲਮ ਨਹੀਂ ਹੋਏਗੀ। ਨਾ ਥਾਰੇ ਕਦੀ ਦੰਦ ਦੁਖੇ, ਨਾ ਜਾੜ੍ਹਾਂ ਦੁਖੇ। ਮੈਨੂੰ ਇੱਥੇ ਡਾਕਟਰ ਨੇ ਕੰਮ ਲਗਾਤਿਆ ਮੈਨੂੰ ਆਪਣੇ ਪਹਿਲਾਂ ਜਦ ਮੈਂ ਇੰਡੀਆ ਤੋਂ ਆਇਆ ਜੀ ਅਤੇ ਇਹਦੇ ਨਾਲ ਆਪਣੇ ਮੈਂ ਇੱਥੇ ਪੋਰਕ ਦਾ ਮੀਟ ਖਾਂਦੇ ਸੀਗੇ ਇੱਥੇ ਮੇਰੇ ਰਿਸ਼ਤੇਦਾਰ। ਮੈਨੂੰ ਉਹਨੇ ਜਦ ਮੈਂ ਰੋਟੀ ਖਾਣੀ ਪੋਰਕ ਦੇ ਮੀਟ ਨਾਲ ਪਹਿਲਾਂ ਜਦ ਆਇਆ ਇਹਦੀ ਗੱਲ ਕਰਦਾ ਮੈਂ ਤੁਹਾਨੂੰ 1970 71 'ਚ ਆਏ ਸੀਗੇ ਅਸੀਂ। ਉਹ ਮੇਰੇ ਮੂੰਹ ਆਪਣੇ ਸਾਰੇ ਮਸੂੜੇ ਜਿਹੇ ਫੁੱਲ ਜਾਣੇ, ਉਹਨੂੰ ਐਲਰਜੀ ਸੀਗੀ ਮੈਨੂੰ ਉਹ ਤੋਂ ਜੀ। ਅਤੇ ਮੈਂ ਉੱਥੇ ਡਾਕਟਰ ਦੇ ਉਹਨੇ ਜਦ ਤਾਂ ਡਾਕਟਰ ਦੇ ਦੰਦਾਂ ਵਾਲੇ ਦੇ ਚਲੇ ਗਿਆ। ਉਹ ਕਹਿੰਦਾ ਤੇਰੀ ਤਾਂ ਜੜ੍ਹਾਂ ਇਹ ਐ ਬੋ ਹੈ। ਉਹਨੇ ਕੱਢ ਕੇ ਜੀ ਆਪਣੇ ਉਹ ਖੱਡਾਂ ਜਿਹੀਆਂ ਕਰਕੇ ਪਾਤੀਆਂ ਮੇਰੇ 2-3 ਜੜ੍ਹਾਂ ਅਤੇ ਉਹ ਆਰਾਮ ਫੇਰ ਨਾ ਆਇਆ ਕਰੇ। ਜਾਂ ਪ੍ਰੋਬਲਮ ਤਾਂ ਉਹ ਹੈ ਨਹੀਂ ਸੀਗੀ। ਉਹ ਸਭ ਕਿ ਉਹ ਜੇ ਭੁਰੀਆਂ ਵੀ ਸੀਗੀਆਂ, ਖੱਡਾਂ ਕੱਢੀਆਂ ਮੇਰੀਆਂ ਪੋਲੀਆਂ ਹੋ ਗਿਆ, ਆਪੇ ਉੱਪਰ 'ਤੇ ਟੁੱਟ ਗਈਆਂ। ਜੜ੍ਹਾਂ ਮੇਰੀਆਂ ਦੇਖ ਲਓ ਹੁਣ ਤੱਕ ਵਿੱਚ ਹੈਗੀਆਂ ਉਹਨਾਂ ਦੀਆਂ ਜੜ੍ਹਾਂ ਦੀਆਂ। ਪਰ ਫਿਰ ਮੈਂ ਆਪਣੇ ਇਹ ਆਪਣਾ ਫਾਰਮੂਲਾ ਵਰਤਿਆ ਜੀ। ਮੈਨੂੰ ਦੇਖ ਲਓ 80 ਤੋਂ ਮੈਂ ਵਰਤਦਾ ਹੈਗਾ, 81 ਤੋਂ। ਉਹ ਤੋਂ ਬਾਅਦ ਤੁਸੀਂ ਦੇਖ ਲਓ ਜੀ ਮੇਰਾ ਅੱਜ ਤੱਕ ਨਹੀਂ ਮੈਂ ਆਪਣੇ ਕੋਈ ਪ੍ਰੋਬਲਮ ਹੋਈ ਮੇਰੇ ਇਹ ਫਾਰਮੂਲੇ ਨਾਲ। ਸੋ ਇਹ ਤੁਸੀਂ ਆਪਣੇ ਜ਼ਰੂਰ ਵਰਤੋ। ਬੁਰਸ਼ ਵੀ ਕਰ ਲਓ ਤੁਸੀਂ ਦੰਦਾਂ ਦੇ ਉੱਤੇ ਜਿਹੜਾ ਪੇਸਟ ਕਰਦੇ, ਇਹ ਵੀ ਕਰਕੇ ਦੇਖੋ ਤੁਸੀਂ। ਆਪਣੇ ਸਾਰਾ ਮੂੰਹ ਐਨ ਫਰੈਸ਼ ਹੋ ਜਾਊਗਾ ਜੀ। ਇੱਕ ਵਾਰੀ ਜਿਹਨੇ ਕਰ ਲਿਆ ਨਾ ਹਫ਼ਤਾ ਅਤੇ ਉਹ ਸਾਰੀ ਲਾਈਫ ਵਾਸਤੇ ਪੱਕਾ ਗਾਹਕ ਬਣ ਜਾਊਗਾ ਇਹ ਮੰਜਾ ਦਾ। ਇੰਨਾ ਤੁਹਾਨੂੰ ਫਰੈਸ਼ ਫੀਲ ਹੁੰਦਾ ਹੈਗਾ ਮੂੰਹ 'ਤੇ ਸਾਰੇ ਦੰਦਾਂ ਮਾ 'ਤੇ ਉਹਨੇ ਕੋਈ ਸਮੈਲ ਨਹੀਂ ਆਉਂਦੀ ਹੈਗੀ। ਫਿਰ ਇਹ ਤੋਂ ਬਾਅਦ ਐਨ ਵਧੀਆ ਚੀਜ਼ ਹੈਗੀ। ਫਿਰ ਜਿਹੜੇ ਮਸੂੜਿਆਂ ਮਾ ਖੂਨ ਆਉਂਦਾ ਨਹੀਂ ਤਾਂ ਐਂ ਕਰੋ ਪਾਣੀ ਦੇ ਵਿੱਚੋਂ ਤੁਸੀਂ ਸਿਰਕਾ ਪਾ ਕੇ ਥੋੜ੍ਹਾ ਜਿਹਾ ਉਹਦੀਆਂ ਕੁਰਲੀਆਂ ਕਰ ਸਕਦੇ ਹੈਗੇ ਇਹਦੇ ਨਾਲ। ਫਿਰ ਅੱਗੇ ਚੱਲਦੇ ਹੈਗੇ ਜਿਹੜੇ ਉਹਨੇ
ਕਹਿੰਦੇ ਸੀਗੇ ਐਸਟ੍ਰੋਪੋਰੋਸਿਸ ਜਿਹੜੀ ਹੁੰਦੀ ਹੈ ਜੀ ਹੱਡੀਆਂ ਜਿਹਨਾਂ ਦੀ ਕਮਜ਼ੋਰ ਕਹਿੰਦੇ ਸੀਗੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹੈਗੀਆਂ ਉਹਦੇ ਵਾਸਤੇ ਉਹਨੇ ਪ੍ਰਵਾਲ ਪਿਸਤੀ ਹੈ ਜੀ ਇੱਕ ਦਵਾਈ ਦਾ ਨਾਮ ਹੈਗਾ ਪ੍ਰਵਾਲ ਪਿਸਤੀ ਇਹ ਲੈਣੀ ਹੈਗੀ ਉਹਨੇ ਬਹੁਤ ਥੋੜ੍ਹੀ 2 ਰੱਤੀਆਂ ਐਂ ਸਮਝ ਲਓ ਜਿਸ ਤਰ੍ਹਾਂ 2 ਕਾਲੀ ਮਿਰਚਾਂ ਹੀ ਸਮਝ ਲਓ ਤੁਸੀਂ ਜਿੰਨੀ 2 ਕਾਲੀਆਂ ਮਿਰਚਾਂ ਦਾ ਪਾਊਡਰ ਬਣਦਾ ਉਨੀ ਕੁ ਤੁਸੀਂ ਲੈਣੀ ਹੈਗੀ ਹੈ ਸ਼ਹਿਦ ਦੇ ਵਿੱਚ ਮਿਲਾ ਕੇ ਇਹ ਤੁਸੀਂ ਸਵੇਰ ਸ਼ਾਮ ਖਾਓ ਇਹਦੇ ਨਾਲ ਜਿਹੜੀ ਕਹਿੰਦੇ ਵੀ ਹੱਡੀਆਂ ਕਮਜ਼ੋਰ ਹੋਈਆਂ ਹੈਗੀਆਂ ਐਂ ਠੀਕ ਹੋ ਜਾਊਗਾ ਜੀ ਇਹਦੇ ਨਾਲ ਪੱਕੀ ਗੱਲ ਹੈ ਜਿਹੜੇ ਕਹਿੰਦੇ ਸੀਗੇ ਨਾ ਮੇਰੇ ਸੁੱਕਦੇ ਹੈਗੇ 2 ਵੀਕਾਂ ਹੋਈਆਂ ਜਾਂ ਪੁੱਛਿਆ ਸੀਗਾ ਹੁਣ ਲੱਭਿਆ ਜੀ ਮੈਨੂੰ ਇਹ ਅਨਾਜ ਦੇ ਛਿਲਕਿਆਂ ਨੂੰ ਤੁਸੀਂ ਉਹਨੇ ਤੇਲ ਦੇ ਵਿੱਚ ਪਾ ਕੇ ਤਾੜ ਲਓ ਕੋਈ ਵੀ ਤੇਲ ਲੈ ਲਓ ਭਾਵੇਂ ਉਹਦੇ ਜਾਂ ਤੜਕੇ ਉਹ ਤਾਂ ਉਹ ਪੁਣ ਕੇ ਤੁਸੀਂ ਉਹ ਤੇਲ ਦੀ ਮਾਲਿਸ਼ ਕਰਨੀ ਹੈਗੀ ਇਹਦੇ ਤੇ ਨਾਹਾਂ ਦੇ ਉੱਤੇ ਇਹਦੇ ਨਾਲ ਆਪਣੇ ਠੀਕ ਹੋ ਜਾਊਗੇ ਤੁਹਾਨੂੰ ਜਾਂ ਨਹੀਂ ਤੁਸੀਂ ਪਾਣੀ ਦੇ ਵਿੱਚੋਂ ਨਿੰਬੂ ਨੂੰ ਜੋੜ ਕੇ ਉਹ ਆਪਣੇ ਹੱਥ 5 ਮਿੰਟ ਵਾਸਤੇ ਤੁਸੀਂ ਡੁਬੋਈ ਰੱਖੋ ਜੇ ਪੈਰਾਂ ਦੇ ਸੁੱਕਦੇ ਤਾਂ ਪੈਰਾਂ ਨੂੰ ਡੁਬੋ ਲਓ ਜੇ ਹੱਥਾਂ ਦੇ ਸੁੱਕਦੇ ਤਾਂ ਹੱਥਾਂ ਦੇ ਡੁਬੋ ਲਓ ਨਿੰਬੂ ਪਾਣੀ ਦੇ ਵਿੱਚੋਂ 5-7 ਮਿੰਟ ਆਪਣੇ ਰੱਖੋ ਕਈ ਵਾਰੀ ਆਪਣੇ ਜਿਹੜੀ ਖੂਨ ਦੀ ਇਹਦੇ ਕਰਕੇ ਵੀ ਆਪਣੇ ਨਹੁੰ ਸੁੱਕਣ ਲੱਗ ਜਾਂਦੇ ਜੀ ਇਹਦੇ ਵਿੱਚੋਂ ਤੁਸੀਂ ਆਪਣੇ 10 ਗ੍ਰਾਮ ਸਮਝੋ 20-25 ਸੌਗੀ ਦੇ ਦਾਣੇ 100 ਗ੍ਰਾਮ ਪਾਣੀ ਦੇ ਵਿੱਚੋਂ ਭਿਓ ਕੇ ਰੱਖ ਦਿਓ ਤੁਸੀਂ ਇਹ ਤੁਸੀਂ ਆਪਣੇ ਫਿਰ ਸਵੇਰ ਨੂੰ ਉੱਠ ਕੇ ਇਹ ਤੁਸੀਂ ਆਪਣੇ ਖਾਣੇ ਹੈਗੇ ਜੀ ਤੇ ਪਾਣੀ ਪੀ ਲੈਣਾ ਹੈਗਾ 5-7 ਹਫ਼ਤੇ ਲਗਾਤਾਰ ਤੁਸੀਂ ਕਰਕੇ ਦੇਖੋ ਤਾਂ ਐਨ ਨਹੁੰ ਦੇ ਵਿੱਚੋਂ ਲਾਲੀ ਆ ਜੂਗੀ ਜਿਹੜੀ ਖੂਨ ਦੀ ਹੁੰਦੀ ਜਾਂ ਫਿਰ ਤੁਸੀਂ ਇਹਦੇ ਵਿੱਚੋਂ ਚੁਕੰਦਰ ਦਾ ਜੂਸ ਵੀ ਪੀ ਸਕਦੇ ਹੈਗੇ ਜਾਂ ਫਿਰ ਤੁਸੀਂ ਓਲੀਵ ਆਇਲ ਤੇਲ ਦੀ ਉਹਦੀ ਮਾਲਿਸ਼ ਕਰ ਲਿਆ ਕਰੋ ਫਿਰ ਕਈ ਵਾਰੀ ਕੈਲਸ਼ੀਅਮ ਦੀ ਘਾਟ ਵੀ ਹੋ ਸਕਦੀ ਹੈ ਜਿਹਦੇ ਵਿੱਚੋਂ ਕੈਲਸ਼ੀਅਮ ਦੀ ਤੁਸੀਂ 500 ਮਿਲੀਗ੍ਰਾਮ ਦੀ ਕਾਊਂਟਰ 'ਤੇ ਉੱਥੇ ਬਣੀ ਬਣਾਈ ਮਿਲ ਜਾਂਦੀਆਂ ਗੋਲੀਆਂ ਇੱਥੇ ਕੈਲਸ਼ੀਅਮ ਦੀਆਂ ਉਹ 1 ਗੋਲੀ ਸਵੇਰ ਨੂੰ 1 ਗੋਲੀ ਸ਼ਾਮ ਨੂੰ ਤੁਸੀਂ ਖਾ ਸਕਦੇ ਹੈਗੇ ਇਹ ਵਧੀਆ ਚੀਜ਼ ਹੈਗੀ ਜਿਹੜੇ ਕਹਿੰਦੇ ਸੀਗੇ ਆਪਣੇ ਰੀਹ ਦਾ ਦਰਦ ਹੈਗਾ ਸਿਆਟਿਕਾ ਪੇਨ ਜਿਹਨੂੰ ਕਹਿੰਦੇ ਹੈਗੇ ਆਪਾਂ ਜੀ ਉਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਅਸਗੰਧ ਲੈਣੀ ਹੈਗੀ ਇਹਦੇ ਵਿੱਚੋਂ ਅਸਗੰਧ ਜੇ ਅਸਗੰਧ ਦੇ ਬੀਜ ਮਿਲਦੇ ਪੈਂਦਾ 6 ਗ੍ਰਾਮ ਲੈਣੇ ਹੈਗੇ 15 ਦਿਨ ਤੁਸੀਂ ਲਗਾਤਾਰ ਖਾਓ ਰੀਹ ਦਾ ਦਰਦ ਨੂੰ ਹਟਾ ਦਿੰਦੀ ਜੇ ਕੋਈ ਇੰਡੀਆ ਭਾਈ ਹੈਗਾ ਰੀਹ ਦੇ ਦਰਦ ਵਾਸਤੇ ਜਿਹੜਾ ਬੋਹੜ ਦਾ ਦਰਖਤ ਹੁੰਦਾ ਉਹਦੇ ਪੱਤੇ ਸੁਕਾ ਲੈਣੇ ਹੈਗੇ ਉਹ ਸੁਕਾ ਕੇ ਪੱਤੇ ਉਹਦਾ ਚੂਰਨ ਬਣਾ ਕੇ 1 ਚਮਚਾ ਤੁਸੀਂ ਪਾਣੀ ਨਾਲ ਲੈ ਲਿਆ ਕਰੋ ਇਹਦੇ ਨਾਲ ਸਿਆਟਿਕਾ ਹਟ ਜਾਂਦੀ ਹੈ ਜੀ ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਕੂੜਾ ਸੱਕ ਜਾਂ ਕੂੜਾ ਛਾਲ ਵੀ ਲਿਖਿਆ ਵਾ ਹੁੰਦਾ ਉਹਦੇ ਉੱਤੇ ਪੰਜਾਬੀ ਮਾਂ ਕੂੜਾ ਸੱਕ ਕਹਿ ਦਿੰਦੇ ਤੇ ਮਿੱਠੀਆਂ ਸਰੰਜਾਂ ਤੇ ਅਸਗੰਧ ਤੇ ਸੁੰਡ ਇਹ ਤੁਸੀਂ 4 ਚੀਜ਼ਾਂ ਲੈਣੀਆਂ ਹੈਗੀਆਂ ਇਹ 4 ਚੀਜ਼ਾਂ ਲੈ ਕੇ ਪਾਊਡਰ ਬਣਾ ਲਓ ਤੁਸੀਂ ਫਿਰ ਤੁਸੀਂ ਇਹਦੇ ਵਿੱਚੋਂ ਲੈਣਾ ਹੈਗਾ ਅੱਧਾ 1 ਚਮਚੇ ਤੱਕ ਤੁਸੀਂ ਲੈ ਸਕਦੇ ਹੈਗੇ 1 ਚਮਚਾ ਤੁਸੀਂ ਦਵਾਈ ਦਾ ਲੈਣਾ ਹੈਗਾ 1 ਚਮਚਾ ਆਪਣੇ ਦੇਸੀ ਘੀ ਦਾ ਕੋਸਾ ਜਿਹਾ ਦੇਸੀ ਘੀ ਕਰਕੇ 1 ਚਮਚਾ ਇਹ ਦਵਾਈ ਤੁਸੀਂ ਮਿਲਾ ਲਓ ਵਿੱਚੋਂ 4 ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੀਆਂ ਕੂੜਾ ਸੱਕ ਮਿੱਠੀਆਂ ਸਰੰਜਾਂ ਸੁੰਡ ਤੇ ਅਸਗੰਧ ਇਹ ਮਿਲਾ ਕੇ ਤੁਸੀਂ ਆਪਣੇ ਖਾ ਲਓ ਐਨ ਵਧੀਆ ਚੀਜ਼ ਹੈਗੀ ਨਹੀਂ ਕੁਝ ਐਂ ਕਰਨਾ ਤੇ ਤੁਸੀਂ ਪੰਜੀਰੀ ਖਾਂਦੇ ਕਈਆਂ ਨੂੰ ਪੰਜੀਰੀ ਖਾਣੇ ਦੀ ਆਦਤ ਹੁੰਦੀ ਪੰਜੀਰੀ ਬਣਾ ਕੇ ਰੱਖ ਲਓ ਤੁਸੀਂ ਘਰ ਪਹਿਲਾਂ 2 ਚਮਚੇ ਉਹਨੇ ਪੰਜੀਰੀ ਦੇ ਪਾ ਲਏ 1 ਚਮਚਾ ਇਹ ਦਵਾਈ ਦਾ ਮਿਕਸ ਕਰਕੇ ਇਹ ਖਾ ਲਿਆ ਕਰੋ ਐਨ ਰੀਹ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ ਜੀ ਜਾਂ ਫਿਰ ਤੁਸੀਂ ਉਹਨੇ ਲੈ ਸਕਦੇ ਹੈਗੇ ਇਹਦੇ ਵਿੱਚੋਂ ਜੇ ਥੋੜ੍ਹੇ 12 ਗ੍ਰਾਮ ਤੁਸੀਂ ਕਾਲਾ ਨੂਣ ਲੈਣਾ ਹੈਗਾ ਸੁੰਡ ਲੈਣੀ ਹੈਗੀ 12 ਗ੍ਰਾਮ ਹਿੰਗ ਭੁੰਨੀ ਹੋਈ ਜਿਸ ਤਰ੍ਹਾਂ ਆਪਾਂ ਸਾਗ ਨੂੰ ਦੇਸੀ ਘੀ ਪਾ ਕੇ ਆਉਂਦੇ ਇਸ ਤਰ੍ਹਾਂ ਹਿੰਗ ਪਾ ਦਿੰਦੇ ਡਲੀ ਜਿਹੜੀ ਫਿਰ ਭੁੰਨ ਹੋ ਜਾਂਦੀ ਜਿਹੜੀ ਹਿੰਗ ਜੀ ਉਹ ਲਾਲ ਜੀ ਹੋ ਜਾਂਦੀ ਜਦ ਉਹ ਤੁਸੀਂ ਕੱਢ ਕੇ ਹਿੰਗ ਉਹ ਪੀ ਲੈਣੀ ਹੈਗੀ ਤੁਸੀਂ ਉਹ ਪੀ ਕੇ ਮਿਕਸ ਕਰਨੀ ਹੈਗੀ ਉਹਨੂੰ ਕਹਿੰਦੇ ਜੀ ਭੁੰਨੀ ਵੀ ਹਿੰਗ ਘੀ ਦੇ ਵਿੱਚ ਤਾੜ ਕੇ ਹਿੰਗ ਨੂੰ ਉਹ ਲੈਣੀ ਹੈਗੀ 3 ਗ੍ਰਾਮ ਨਸ਼ਾਦਰ ਲੈਣਾ ਹੈਗਾ 3 ਗ੍ਰਾਮ ਜੀ ਇਹ ਸਾਰੀਆਂ ਚੀਜ਼ਾਂ ਮਿਕਸ ਕਰ ਲੈਣੀਆਂ ਹੈਗੀਆਂ ਅੱਧਾ ਚਮਚਾ ਸਵੇਰ ਨੂੰ ਤੁਸੀਂ ਲੈਣਾ ਅੱਧਾ ਚਮਚਾ ਸ਼ਾਮ ਨੂੰ ਨਹੀਂ ਤੁਹਾਨੂੰ ਹੋਰ ਕੁਝ ਮਿਲਦਾ ਹੈ ਕਰੋ ਤੁਸੀਂ ਰਿੰਡ ਦੇ ਬੀਜ ਜਿਹੜੇ ਹੁੰਦੇ ਰਿੰਡ ਦੇ ਬੀਜ ਉਹ ਲੈ ਲੈਣਾ ਹੈਗਾ 40 ਗ੍ਰਾਮ ਤੇ ਅੱਧਾ ਕਿਲੋ ਦੁੱਧ ਪਾ ਕੇ ਉਹਦੇ ਵਿੱਚ ਉਹਨੂੰ ਪਕਾ ਲੈਣਾ ਹੈਗਾ ਖੀਰ ਜੀ ਬਣ ਜੂਗੀ ਖੀਰ ਬਣਾ ਲੈਣੀ ਹੈਗੀ ਸਮਝ ਲਓ ਉਹਨਾਂ ਦੀ ਉਹ ਤੁਸੀਂ ਆਪਣੇ ਖੀਰ ਜਿੰਨੀ ਤਰ੍ਹਾਂ ਜੀ ਕਰਦਾ ਉਨੀ ਖਾ ਲਿਆ ਕਰੋ 2 ਦਿਨ ਕਾਲੀ ਭਰ ਕੇ ਖਾ ਲਈ ਇਹਦੇ ਨਾਲ ਵੀ ਸਾਰੇ ਰੀਹ ਦਾ ਦਰਦ ਹਟ ਜੂਗਾ ਜੀ ਇਹਦੇ ਵਿੱਚ ਮੈਂ ਫਿਰ ਆਲੂ ਤੇ ਚੌਲ ਮਾਹਾਂ ਦੀ ਦਾਲ ਤੇ ਆਪਣੇ ਰਾਜਮਾਂ ਬੇਸਣ ਇਹੋ ਜਿਹੀ ਚੀਜ਼ਾਂ ਦਾ ਆਪਣੇ ਪਰਹੇਜ਼ ਰੱਖਣਾ ਜਿਹੜੀਆਂ ਚੀਜ਼ਾਂ ਬੈਲੀਆਂ ਹੈਗੀਆਂ ਅਰਬੀ ਭਿੰਡੀ ਇਹੋ ਜਿਹੀ ਚੀਜ਼ਾਂ ਦਾ ਪਰਹੇਜ਼ ਰੱਖੋ ਰੀਹ ਦੇ ਦਰਦ ਦੇ ਵਿੱਚ ਨਹੀਂ ਤਾਂ ਜੇ ਸਾਡੇ ਕੋਲ ਇੱਥੇ ਜੌਂ ਦਾ ਆਟਾ ਹੈਗਾ ਉਹਦੇ ਵਿੱਚ ਸਿਰਕਾ ਮਿਲਾ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਉਹਦੇ ਇਹਦੇ ਨਾਲ ਵੀ ਆਉਂਦੇ ਫਿਰ ਰੀਹ ਦੇ ਦਰਦ ਨੂੰ ਫਰਕ ਪੈ ਜਾਂਦਾ ਜਾਂ ਫਿਰ ਤੁਸੀਂ ਤਿਲਾਂ ਦੇ ਤੇਲ ਦੇ ਵਿੱਚ ਇੱਕ ਲਸਣ ਤੇ ਔਲਿਆਂ ਦਾ ਪਾਊਡਰ ਉਹ ਮਿਕਸ ਕਰਕੇ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਪਪੀਤਾ ਤੁਸੀਂ ਖਾਣਾ ਹੈ ਇਹਦੇ 1 ਕਰੇਲੇ ਦਾ ਰਸ ਲੈਣਾ ਹੈਗਾ ਤੁਸੀਂ ਤੇ ਪਪੀਤਾ ਜਿੰਨਾ ਤੁਸੀਂ ਖਾਣਾ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ ਇਹ ਵੀ ਵਧੀਆ ਚੀਜ਼ ਹੈਗੀ ਤੇ ਸਿਆਟਿਕਾ ਪੇਨ ਵਾਸਤੇ ਨਹੀਂ ਤਾਂ ਓਲੀਵ ਆਇਲ ਦੇ ਵਿੱਚੋਂ ਥੋੜ੍ਹੀ ਜਿਹੀ ਫਟਕੜੀ ਪਾ ਕੇ ਉਹਦੀ ਮਾਲਿਸ਼ ਕਰ ਲਿਆ ਕਰੋ ਤੁਸੀਂ ਉਹ ਵੀ ਵਧੀਆ ਚੀਜ਼ ਰਹਿੰਦੀ ਹੈਗੀ ਜਿਹੜੇ ਕਹਿੰਦੇ ਸੀਗੇ ਬੰਦਾ ਹਕਲਾ ਕੇ ਬੋਲਦਾ ਹੈਗਾ ਉਹ ਤਾਂ ਉਹਦੇ ਸੌਂਫ ਦੀ ਚਾਹ ਲੱਗ ਜਾਵੇ ਜੀ ਪੀਣ ਸੌਂਫ ਦੀ ਚਾਹ
1.5 ਕੁ ਚਮਚਾ ਸੌਂਫ ਦਾ ਪਾ ਲਿਆ, ਜਿਸ ਤਰ੍ਹਾਂ ਪਾਣੀ ਨਾਲ ਉਬਾਲ ਕੇ, ਅਤੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਆਪਣੇ ਦੁੱਧ ਪਾ ਕੇ ਚਾਹ ਜੀ ਬਣਾ ਕੇ ਸੌਂਫ ਦੀ ਚਾਹ ਬਣਾ ਕੇ ਪੀ ਲਿਆ ਕਰੋ, ਉਹਦੇ ਨਾਲ ਹੀ ਫਰਕ ਪੈ ਜਾਊਗਾ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਲੱਤਾਂ ਦੁਖਦੀਆਂ ਹੈਗੀਆਂ, ਲੱਤਾਂ ਸੁੱਜੀਆਂ ਵੀਆਂ ਹੈਗੀਆਂ, ਉਹ ਪਹਿਲਾਂ ਵੀ ਤੁਹਾਨੂੰ ਦੱਸ ਕੇ ਗਿਆ ਮੈਂ। ਇਹਦੇ ਕਰੇਲੇ ਦੇ ਰਸ ਦੇ ਵਿੱਚੋਂ ਥੋੜ੍ਹਾ ਜਿਹਾ, ਇੱਕ ਕਰੇਲੇ ਦਾ ਰਸ ਲੈ ਲਓ, ਜਾਂ ਨਹੀਂ ਦੋ ਤਿੰਨ ਚਮਚੇ ਲੈ ਲਓ, ਭਾਵੇਂ 2-3 ਚਮਚੇ ਕਰੇਲੇ ਦਾ ਰਸ ਲੈ ਲਓ, ਅੱਧਾ ਚਮਚਾ ਸੁੰਢ ਦਾ ਲੈ ਲਓ। ਇਹ ਪਾਣੀ ਨਾਲ ਘੋਲ ਕੇ ਇੱਕ ਨਿੰਬੂ ਨੂੰ ਜੋੜ ਕੇ ਉਹ ਤੁਸੀਂ ਉਹਨੇ ਪੀ ਲਿਆ ਕਰੋ ਵਿੱਚੋਂ, ਇਹਦੇ ਨਾਲ ਸਾਰਾ ਹਟ ਜੂਗਾ ਜੀ। ਫਿਰ ਪੁਨਰਵਾ ਆਸਬ ਹੈਗਾ ਜੀ ਦਵਾਈ ਦਾ ਨਾਮ, ਪੁਨਰਵਾ ਆਸਬ, ਇਹ ਪੱਕੀ ਗਰੰਟੀ ਹੈ ਜੀ, ਇਹਦੇ ਨਾਲ ਸੋਜਾ ਹਟ ਜੂਗਾ ਲੱਤਾਂ ਦਾ ਸਾਰਾ। ਇਹ ਦਵਾਈ ਲੈ ਕੇ ਤੁਸੀਂ ਉਹਨੇ, ਜਿਸ ਤਰ੍ਹਾਂ ਦਵਾਈ ਦੇ ਉੱਤੇ ਲਿਖੀ ਵੀ ਹੋਊਗੀ ਖੁਰਾਕ, ਉਹ ਤੁਸੀਂ ਉਹਨੇ ਲੈ ਲਈ। ਅੰਦਾਜ਼ਨ 3-4 ਚਮਚੇ ਲੈਣੇ ਉਹਨੇ, ਤਿੰਨ ਕੁ ਚਮਚੇ ਇਹਦੇ ਦਵਾਈ ਦੇ, 3 ਚਮਚੇ ਪਾਣੀ ਦੇ ਪਾ ਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਪੱਕੇ ਵੇ ਕੇਲੇ ਜਿਹੜੇ 2 ਕੇਲੇ ਹੀ ਰੋਜ਼ ਖਾ ਲਿਆ ਕਰੋ, ਇਹੀ ਫਾਇਦਾ ਕਰ ਦਿੰਦੇ ਇਹਨੂੰ। ਫਿਰ ਆਪਣੇ ਥੋੜ੍ਹੇ, ਨਹੀਂ ਤਾਂ ਐਂ ਕਰੋ ਤੁਸੀਂ ਪਾਣੀ ਦਾ ਗਲਾਸ ਕੱਪ ਲੈ ਕੇ ਅੱਧਾ ਕੁ ਚਮਚਾ ਹਲਦੀ ਦਾ ਪਾ ਲਿਆ, 4-5 ਮਣੱਕੇ ਪਾ ਲਏ ਵਿੱਚੋਂ, ਥੋੜ੍ਹਾ ਜਿਹਾ ਧਨੀਆ ਪਾ ਲਿਆ, ਇਹ ਰਾਤ ਨੂੰ ਭਿਓ ਕੇ ਰੱਖ ਦੇਣਾ ਹੈਗਾ ਤੁਸੀਂ, ਸਵੇਰ ਨੂੰ ਉਬਾਲ ਕੇ ਇਹ ਤੁਸੀਂ ਆਪਣੇ ਪਾਣੀ ਪੀ ਲਿਆ ਕਰੋ। ਇਹ ਵੀ ਸੋਜ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਸੁਹਾਗਾ ਜਿਹੜਾ ਹੁੰਦਾ ਉਹੀ ਖਿੱਲ ਕਰਕੇ ਤੁਸੀਂ, ਇਹ ਖੰਘ ਵਾਸਤੇ ਵੀ ਯੂਜ਼ ਕਰਦੇ ਸੁਹਾਗੇ ਨੂੰ, ਸੁਹਾਗੇ ਦੀ ਖਿੱਲ ਕਰਕੇ ਇੱਕ ਚੁਟਕੀ ਤੁਸੀਂ ਆਪਣੇ ਕੋਸੇ ਪਾਣੀ ਨਾਲ ਲੈ ਲਓ। ਇਹ ਆਪਣੇ ਖਾਂਸੀ ਖੁੰਸੀ ਵਾਸਤੇ ਵੀ ਠੀਕ ਹੈ, ਲੱਤਾਂ ਦੇ ਦਰਦ ਦੁਰਦ ਵਾਸਤੇ ਵੀ ਠੀਕ ਚੀਜ਼ ਹੈਗੀ ਜੀ ਇਹਦੇ ਵਿੱਚੋਂ। ਫਿਰ ਗਾਜਰਾਂ ਦਾ ਜੂਸ ਵਧੀਆ ਰਹਿੰਦਾ ਹੈ ਜੀ ਇਹਦੇ ਵਿੱਚੋਂ, ਗਾਜਰਾਂ ਦਾ ਜੂਸ ਤੁਸੀਂ ਉਹਨੇ ਲੈ ਲਓ ਅਤੇ ਅੱਧਾ ਚਮਚਾ ਸੁੰਢ ਦਾ ਪਾ ਦਿਓ। ਜੇ ਤੁਹਾਨੂੰ ਇੱਥੇ ਮਕੋਹ ਦਾ ਰਸ ਮਿਲਦਾ ਹੈਗਾ, ਮਕੋਹ ਦਾ, ਤਾਂ 2 ਚਮਚੇ ਤੁਸੀਂ ਇਹ ਪਾ ਲਓ ਵਿੱਚ, 1 ਕੱਪ ਗਾਜਰਾਂ ਦਾ ਜੂਸ, ਅੱਧਾ ਚਮਚਾ ਸੁੰਢ, 2 ਚਮਚੇ ਮਕੋਹ ਦਾ ਰਸ, ਇਹ ਮਿਲਾ ਕੇ ਪੀ ਲਓ ਤੁਸੀਂ। ਇਹ ਵੀ ਸੋਜਾ ਸਾਰਾ ਲੱਤਾਂ ਦਾ ਲਾ ਦਊਗਾ, ਜਾਂ ਲੱਤਾਂ ਦੁਖਦੀਆਂ ਸਾਰੀਆਂ। ਨਹੀਂ ਤਾਂ 1 ਕੱਪ ਤੁਸੀਂ ਉਹਨੇ ਲੈ ਲਓ ਦੁੱਧ ਦਾ, ਵਿੱਚ ਮੈਂ 2-3 ਕਲੀਆਂ ਲਸਣ ਦੀਆਂ ਇਹ ਪਾ ਕੇ ਉਬਾਲ ਲੈਣਾ ਹੈਗਾ ਤੁਸੀਂ। ਫਿਰ 1 ਚਮਚਾ ਤੁਸੀਂ ਔਲਾ ਪਾਊਡਰ ਇਹ ਮੂੰਹਾਂ ਪਾ ਕੇ ਉੱਪਰੋਂ ਆਪਣੇ ਚੂਸ ਲੈਣਾ, ਅਤੇ ਉੱਪਰੋਂ ਇਹ ਲਸਣ ਵਾਲਾ ਦੁੱਧ ਪੀ ਲਓ। ਇਹ ਵੀ ਵਧੀਆ ਚੀਜ਼ ਹੈਗੀ ਜੀ ਇਹਦੇ ਵਾਸਤੇ। ਫਿਰ ਇਹਦੇ ਵਿੱਚੋਂ ਤੁਸੀਂ ਕਿਸ਼ੋਰ ਗੂਗਲ ਦੀਆਂ, ਤੁਹਾਨੂੰ ਜੇ ਗੋਲੀਆਂ ਬਣੀਆਂ ਬਣਾਈਆਂ ਇੱਥੇ ਮਿਲਦੀਆਂ, ਕਿਸ਼ੋਰ ਗੂਗਲ ਜੀ, ਹਾਂ, ਇਹਦੀਆਂ ਤੁਸੀਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਤੁਸੀਂ ਲੈ ਲਿਆ ਕਰੋ। ਇਹ ਵੀ ਇਹਦੇ ਵਾਸਤੇ ਫਾਇਦੇਮੰਦ ਚੀਜ਼ ਹੈਗੀ ਜੀ ਇਹਦੇ ਵਿੱਚ। ਅੱਗੇ ਫੁੱਲ ਮਖਾਣੇ ਫਿਰ ਇਹਦੇ ਵਾਸਤੇ ਵਧੀਆ ਚੀਜ਼ ਰਹਿੰਦੇ ਜੀ। ਫੁੱਲ ਮਖਾਣੇ ਤੁਸੀਂ ਉਹਨੇ ਯੂਜ਼ ਕਰ ਲਓ, 10 ਕੁ ਫੁੱਲ ਮਖਾਣੇ ਕੀਮਾ ਭੁੰਨ ਕੇ ਥੋੜ੍ਹੇ ਜਿਹੇ ਰੋਜ਼ ਖਾਣ ਲੱਗ ਜਾਓ। ਇਹ ਵੀ ਲੱਤਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ, ਚਲੋ ਠੀਕ ਹੈ। ਜਿਹੜੇ ਅੱਗੇ ਕਬਜ਼ ਵਾਸਤੇ ਪੁੱਛਦੇ ਸੀਗੇ ਵੀ ਕਬਜ਼ ਹੋਈ ਵੀ ਹੈਗੀ, ਉਹ ਤਾਂ ਉਹਨੇ ਫਲ ਫਰੂਟ ਜ਼ਿਆਦਾ ਖਾਏ ਕਰੇ ਜੀ, ਫਲ ਫਰੂਟ ਜ਼ਿਆਦਾ ਖਾਓ, ਸਬਜ਼ੀਆਂ ਜ਼ਿਆਦਾ ਖਾਓ। ਨਹੀਂ ਤਾਂ ਜਿਹੜਾ ਫੁੱਲ ਗੋਭੀ ਦਾ ਰਸ ਹੁੰਦਾ, ਉਹਦਾ ਫੁੱਲ ਗੋਭੀ ਦਾ ਉਹਦਾ ਜੂਸ ਸਰਬੰਦ ਪਾ ਕੇ ਰਸ ਜਿਹਾ ਕੱਢ ਲਓ, ਉਹ ਤੁਸੀਂ ਉਹਨੇ ਲੈ ਸਕਦੇ ਹੈ। ਗਾਜਰਾਂ ਦਾ ਜੂਸ ਪੀ ਸਕਦੇ ਹੈਗੇ। ਫਿਰ ਮੂੰਗੀ ਦੀ ਦਾਲ ਦੀ ਤੁਸੀਂ ਖਿਚੜੀ ਬਣਾ ਕੇ ਖਾ ਲਿਆ ਕਰੋ, ਸ਼ਲਗਮ ਸ਼ੁਲਗਮ ਵਾਲੇ ਖਾ ਲਿਆ ਕਰੋ ਤੁਸੀਂ। ਨਹੀਂ ਕੁਛ ਹੋਰ ਹੁੰਦਾ ਤਾਂ ਤੁਸੀਂ ਗੁਲਕੰਦ ਦੇ ਲੈਣੇ 2 ਚਮਚੇ, 1 ਚਮਚਾ ਸੌਂਫ ਦਾ ਇਹ ਲੈ ਕੇ ਉਹਨੇ ਦੁੱਧ ਪੀ ਲਿਆ ਉੱਪਰੋਂ। ਜਾਂ ਫਿਰ ਤੁਸੀਂ ਆਪਣੇ ਲੈ ਮੂੰਗਫਲੀ ਦਾ ਤੇਲ ਹੈ, ਤੁਸੀਂ ਉਹਨੇ 2-3 ਚਮਚੇ ਪੀ ਲਿਆ ਕਰੋ, ਇਹੀ ਕਬਜ਼ ਲਾ ਦਿੰਦਾ ਹੈਗਾ ਜੀ। ਫਿਰ ਦਹੀਂ ਦੇ ਵਿੱਚ ਮੈਂ ਅਜਵਾਇਣ ਪਾ ਕੇ ਖਾ ਲਿਆ ਕਰੋ, ਦੇਸੀ ਕੰਮ ਹੈਗਾ ਇਹ। ਸਵੇਰ ਨੂੰ ਜੇ ਤੜਕੇ ਉੱਠ ਕੇ ਤੁਸੀਂ ਆਪਣੇ ਘਰ 2-3 ਸੰਗਤਰਿਆਂ ਦਾ ਜੂਸ ਕੱਢ ਕੇ ਉਹਦੇ ਵਿੱਚ 2 ਚਮਚੇ ਅਦਰਕ ਦਾ ਰਸ ਪਾ ਲਓ ਅਤੇ ਥੋੜ੍ਹੀ ਕਾਲੀ ਮਿਰਚ ਪਾ ਲਓ, ਉਹ ਤੁਸੀਂ ਇਹਦੇ ਨਾਲ ਕਬਜ਼ ਦੂਰ ਹੋ ਜਾਂਦੀ ਜੀ, ਪੱਕੀ ਗੱਲ ਹੈ ਇਹਦੇ ਨਾਲ। ਜਿੰਨੇ ਫਰੂਟ ਹੈ ਜ਼ਿਆਦਾ ਖਾਓ ਜੀ। ਮੈਂ ਤਾਂ ਅੱਜ ਕੱਲ੍ਹ ਸਾਡੇ ਫਰੂਟ ਇੱਧਰ ਸਾਰੇ ਕਰਨੇ ਹੀ ਬਹੁਤ ਹੈ ਫਰੂਟ। ਮੈਂ ਤਾਂ ਸਵੇਰ ਤੇ ਹੁਣ ਸਟਾਰਟ ਕਰੇ ਹੋਏ, ਜੂਸ ਪੀ ਲਿਆ, ਫਰੂਟ ਖਾ ਲਏ, 12-1 ਵਜੇ ਤੱਕ ਕੁਛ ਨਹੀਂ ਮੈਂ ਹੋਰ ਖਾਣਾ ਜੀ। ਇਹਨਾਂ 'ਤੇ ਰੱਖਣਾ ਹੈਗਾ ਕੰਮ, ਕੋਈ ਰੋਟੀ ਨਹੀਂ ਖਾਣੀ, ਕੋਈ ਬ੍ਰੈਡ ਨਹੀਂ ਖਾਣੀ, ਕੋਈ ਅੰਡਾ ਨਹੀਂ ਖਾਣਾ, ਨਥਿੰਗ, ਫਰੂਟ ਹੀ ਫਰੂਟ ਖਾਣੇ। ਅੱਜ ਤੱਕ ਮੈਨੂੰ ਕਦੀ ਕਬਜੀ ਕੁਬਜੀ ਹੋਈ ਨਹੀਂ ਹੈਗੀ ਜੀ। ਇਹੀ ਮੇਰਾ ਰੂਟੀਨ ਹੈਗਾ ਸਵੇਰ ਦਾ। ਸ਼ਾਮ ਨੂੰ ਖਾ ਲੈਣੇ ਫਰੂਟ। ਜਿਸ ਤਰ੍ਹਾਂ ਆਪਣੇ 75% ਮੈਂ ਫਲ ਫਰੂਟ ਸਬਜ਼ੀ ਖਾਣੀ ਹੈਗੀ ਅਤੇ 25% ਅੰਨ ਖਾਣਾ। ਐਂ ਤੁਸੀਂ ਗੱਲ, ਸਾਰੀ ਬੋਡੀ ਵੀ ਐਨ ਵਧੀਆ ਰਹਿੰਦੀ ਹੈਗੀ ਜਿਹਦੇ ਨਾਲ। ਅਤੇ ਤੁਸੀਂ ਬਿਲੀਵ ਨਹੀਂ ਕਰਨਾ, ਆਪਣੇ ਜਿੰਨਾ ਮੇਰਾ ਭਾਰ 89 'ਚ ਸੀਗਾ ਅਤੇ ਹੁਣ ਓਨਾ ਹੀ ਅੱਜ ਹੈ ਜੀ, ਨਾ ਤੋਲਾ ਘਟਿਆ ਨਾ ਵਧਿਆ, ਦੇਖ ਲਓ। ਕਿਆ ਬਾਤ ਹੈ। ਹਾਂਜੀ, 30-32 ਸਾਲ ਹੋ ਗਏ, ਉਨਾ ਹੀ ਭਾਰ ਹੈਗਾ ਜੀ, ਐਂ ਨਾ ਕੋਈ ਸਟਾਕ ਇੱਧਰ ਉੱਧਰ ਨਹੀਂ ਹੋਇਆ। ਬਸ ਇਹੀ ਮੇਰੀ ਖੁਰਾਕ ਰੱਖੀ ਵੀ ਹੈਗੀ ਸਵੇਰ ਤੇ ਸ਼ਾਮ ਤੱਕ। ਬਹੁਤ ਵਧੀਆ ਜੀ। ਹਾਂਜੀ, ਫਿਰ ਇਹਦੇ ਵਾਸਤੇ ਤੁਸੀਂ ਨਹੀਂ ਤਾਂ ਜਿਹੜੀਆਂ ਅਰੰਡੀ ਦਾ ਤੇਲ ਤੁਸੀਂ ਪੀ ਸਕਦੇ ਹੈਗੇ, ਇਹਦੇ ਵਿੱਚੋਂ 2-3 ਚਮਚੇ ਅਰੰਡੀ ਦਾ ਤੇਲ ਵੀ, ਉਹ ਵੀ ਕਬਜ਼ ਨੂੰ ਦੂਰ ਕਰ ਦਿੰਦਾ ਹੈਗਾ। ਫਿਰ ਕੁਆਰ ਦਾ ਜਿਹੜਾ ਜੂਸ ਹੁੰਦਾ, ਕੁਆਰ ਦਾ ਜੂਸ ਪੀ ਲਓ, ਉਹਦੇ ਨਾਲ ਵੀ ਵਿੱਚੋਂ ਸੌਂਫ ਮਿਲਾ ਲਿਓ ਤੁਸੀਂ। ਕੁਆਰ ਦਾ ਜੂਸ ਲੈ ਕੇ 1 ਚਮਚਾ ਸੌਂਫ ਉਹ ਬਣਾ ਕੇ ਤੁਸੀਂ ਪੀ ਲਓ, ਇਹ ਵੀ ਵਧੀਆ ਚੀਜ਼ ਹੈਗੀ। ਨਹੀਂ ਤਾਂ ਜੰਗ ਹਾਰਡਾਂ ਨੂੰ ਤੁਸੀਂ ਘੀ ਦੇ ਵਿੱਚੋਂ ਭੁੰਨ ਲੈਣੀਆਂ ਹੈਗੀਆਂ ਥੋੜ੍ਹੀਆਂ, ਉਹ ਆਪੇ ਖਿੱਲਾਂ ਜਿਹੀਆਂ ਵਾਂਗੂ ਹੋ ਜਾਂਦੀਆਂ ਜੀ। ਉਹਨੂੰ ਪੀ ਕੇ ਅਤੇ ਉਹਦੇ ਵਿੱਚੋਂ ਤੁਸੀਂ ਫਿਰ ਕਾਲਾ ਲੂਣ ਮਿਲਾ ਲੈਣਾ ਹੈਗਾ, ਉਹ ਵੀ ਤੁਸੀਂ ਉਹਨੇ 1 ਚਮਚਾ ਲੈ ਲਓ ਕੋਸੇ ਦੁੱਧ ਨਾਲ, ਉਹ ਵੀ ਸਾਰੀ ਕਬਜ਼ ਦੂਰ ਕਰ ਦੂਗਾ। ਜਿਹੜੇ ਕਹਿੰਦੇ ਤੇ ਨੀਂਦ ਨਹੀਂ ਆਉਂਦੀ ਹੈਗੀ,
ਉਹ ਤਾਂ ਤੁਸੀਂ ਆਪਣੇ ਬ੍ਰਹਮੀ ਦਾ ਪਾਊਡਰ ਤੁਸੀਂ ਆਪਣੇ ਯੂਜ਼ ਲਾ ਜਾਓ ਕਰਨ, ਉਹਦੇ ਨਾਲ ਤੁਹਾਨੂੰ ਨੀਂਦ ਆ ਜਾਊਗੀ ਜੀ ਵਧੀਆ। 1 ਚਮਚਾ ਬ੍ਰਹਮੀ ਦਾ ਪਾਊਡਰ ਆਪਣੇ ਲੈ ਲਿਆ। ਨਹੀਂ ਤਾਂ ਆਪਣੇ ਐਂ ਕਰੋ, ਤੁਸੀਂ ਖਸਖਸ ਜਿਹੜੀ ਹੁੰਦੀ 1 ਚਮਚਾ ਖਸਖਸ ਦਾ ਹੀ ਤੁਸੀਂ ਆਪਣੇ ਲੈ ਲਿਆ ਕਰੋ। ਤੁਸੀਂ ਸ਼ਾਮ ਦੇ ਟਾਈਮ ਪੁਦੀਨੇ ਦੀ ਚਾਹ ਬਣਾ ਕੇ ਪੀਣ ਲੱਗ ਜਾਓ, ਸੌਂਫ ਦੀ ਚਾਹ ਬਣਾ ਕੇ ਪੀਣ ਲੱਗ ਜਾਓ। ਇਹ ਨੀਂਦ ਲੈਣੇ ਮੈਂ ਵਧੀਆ ਚੀਜ਼ ਹੈਗੀ ਜੀ ਇਹ। ਤੇ ਨਹੀਂ ਤਾਂ ਤੁਸੀਂ ਅੰਬ ਦਾ ਜੂਸ ਆਪਣੇ ਪੀ ਲਿਆ ਕਰੋ, ਜਾਂ ਨਹੀਂ ਤਾਂ ਅੰਬ ਨੂੰ ਇੱਕ ਲਿਆ ਕੇ ਅੰਬ ਆਪਣੇ ਉਹ ਖਾ ਲਿਆ ਕਰੋ। ਉਹੀ ਨੀਂਦ ਲੈਣੇ ਮੈਂ ਵਧੀਆ ਚੀਜ਼ ਹੈਗੀ ਜੀ ਅੰਬ। ਤੇ ਇਹਦੇ ਵਿੱਚ ਮੈਂ ਤੁਸੀਂ ਆਪਣੇ ਸ਼ਹਿਦ ਲੈ ਸਕਦੇ ਹੈਗੇ। ਇਹਦੇ ਵਿੱਚ ਮੈਂ ਦੁੱਧ ਦੇ ਵਿੱਚ ਮੈਂ ਰਾਤ ਨੂੰ ਸ਼ਹਿਦ ਪਾ ਕੇ ਆਪਣੇ ਉਹ ਪੀ ਲਿਆ ਕਰੋ ਸੌਣੇ ਦੇ ਪਹਿਲਾਂ। ਉਹ ਵੀ ਨੀਂਦ ਲੈਣੇ ਮੈਂ ਵਧੀਆ ਚੀਜ਼ ਹੈਗੀ ਜੀ। ਬਾਕੀ ਗੱਲ ਕਰਦੇ ਹੈਗੇ ਜਿਹੜੇ ਪੁੱਛਦੇ ਗਦੂਦਾਂ ਵਾਸਤੇ ਪੁੱਛਦੇ ਸੀਗੇ, ਉਹ ਵਾਸਤੇ ਤੁਸੀਂ ਆਪਣੇ ਲੈ ਸਕਦੇ ਹੈਗੇ ਪ੍ਰੋਸਟੇਟ ਕਹਿੰਦੇ ਇਹਨੂੰ, ਮੈਂ ਇਹੀ ਪੁੱਛਦੇ ਸੀਗੇ ਉਹ ਜੀ। ਜਿਹੜੀ ਪੀਲੀਆਂ ਹਰੜਾਂ ਹੁੰਦੀਆਂ ਜੀ, ਪੀਲੀਆਂ ਹਰੜਾਂ ਲਿਆ ਕੇ ਉਹਦਾ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਲੈ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ ਜੀ ਇਹਦੇ ਵਾਸਤੇ। ਫਿਰ ਇਹਦੇ ਵਿੱਚੋਂ ਅਲਸੀ ਤੁਸੀਂ ਵਧੀਆ ਚੀਜ਼ ਹੈਗੀ ਇਹ ਅਲਸੀ ਤੁਸੀਂ ਲੈ ਸਕਦੇ। ਨਹੀਂ ਤਾਂ ਅਲਸੀ ਦਾ ਤੇਲ ਲੈ ਲਿਆ ਕਰੋ 1 ਚਮਚਾ। ਇਹਦੇ ਵਿੱਚੋਂ ਫਿਰ ਤੁਸੀਂ ਲਾਜਵੰਤੀ ਦੇ ਬੀਜ ਇਹ ਮਿਲ ਜਾਂਦੇ ਜੀ ਆਮ ਸਟੋਰਾਂ 'ਚ ਪਏ ਹੈਗੇ। ਇਹ ਲਾਜਵੰਤੀ ਦੇ ਬੀਜ 1 ਚਮਚਾ ਇਹ ਲੈਣਾ, 1 ਚਮਚਾ ਖੰਡ ਪਾ ਕੇ ਤੇ ਤੁਸੀਂ ਆਪਣੇ ਦਹੀਂ ਦੀ ਲੱਸੀ ਨਾਲ ਲੈਣਾ ਹੈਗਾ। ਦਹੀਂ ਦੀ ਲੱਸੀ ਬਣਾ ਲਓ, 1 ਚਮਚਾ ਇਹ ਤੇ 1 ਚਮਚਾ ਇਹ ਤੁਸੀਂ ਲੈ ਸਕਦੇ ਹੈਗੇ। ਤੇ ਇਹਦੇ ਵਿੱਚੋਂ ਤੁਸੀਂ ਫਿਰ ਪਖੜਾ ਲੈ ਸਕਦੇ ਹੈਗੇ। ਇਹਦੇ ਵਿੱਚੋਂ ਪਖੜਾ ਤੇ ਇਟਸਿਟ 2 ਚੀਜ਼ਾਂ ਹੈਗੀਆਂ ਜੀ। ਇਹਨਾਂ ਨੂੰ ਬਰਾਬਰ ਲੈ ਕੇ ਮਿਕਸ ਕਰ ਲੈਣਾ। 1 ਚਮਚੇ ਦੀ ਆਪਣੇ ਚਾਹ ਜੀ ਬਣਾ ਕੇ ਤੁਸੀਂ ਪੀ ਲਿਆ ਕਰੋ। ਫਿਰ ਮਲੱਠੀ ਦੇ ਵਿੱਚ ਮੈਂ ਚੰਗੀ ਰਹਿੰਦੀ ਹੈਗੀ ਜੀ। ਮਲੱਠੀ ਤੁਸੀਂ ਆਪਣੇ ਇੱਕ ਮੂੰਹਾਂ ਪਾ ਕੇ ਚੂਸ ਲਈ, ਨਹੀਂ ਤਾਂ ਅੱਧਾ ਚਮਚਾ ਤੁਸੀਂ ਮਲੱਠੀ ਦੇ ਲੈ ਲਿਆ ਕਰੋ। ਇਹਦੇ ਵਿੱਚੋਂ ਫਿਰ ਪੰਪਕਿਨ ਦੇ ਸੀਡ ਜਿਹੜੇ ਹੁੰਦੇ ਜੀ, ਕੱਦੂ ਦੇ ਬੀਜ, ਉਹ ਆਪਣੇ ਬਹੁਤ ਵਧੀਆ ਚੀਜ਼ ਹੈਗੀ ਜੀ। ਇਹਦੇ ਵਿੱਚੋਂ ਕੱਦੂ ਦੇ ਬੀਜ ਤੁਸੀਂ ਆਪਣੇ 3-4 ਚਮਚੇ ਕੱਦੂ ਦੇ ਬੀਜ ਆਪਣੇ ਖਾ ਲਏ ਰੋਜ਼। ਇਹ ਠੀਕ ਕਰ ਦੂਗੀ ਹੈਗੀ। ਫਿਰ ਆਪਣੇ ਜਿਹੜਾ ਛੱਲੀਆਂ ਦੇ ਬਾਲ ਹੁੰਦੇ ਜਿਹੜੇ ਕੋਰਨ ਸਿਲਕ, ਇਹ ਤੁਸੀਂ 2-3 ਛੱਲੀਆਂ ਦੇ ਬਾਲ ਉਬਾਲ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਜਿਹੜੇ ਉਹਨੇ ਤਰਬੂਜ ਦੇ ਬੀਜ ਹੁੰਦੇ ਹੈਗੇ, ਉਹਨਾਂ ਨੂੰ ਕੁੱਟ ਕੇ ਤੁਸੀਂ ਰੱਖ ਲਓ ਅੱਧ ਕੁੱਟਾ ਜਿਹਾ ਕਰਕੇ। ਤਰਬੂਜ ਦੇ ਬੀਜ ਲੈ ਕੇ ਉਹਨਾਂ ਨੂੰ ਅੱਧ ਕੁੱਟਾ ਜਿਹਾ ਕਰ ਲਿਓ। ਉਹਦੇ ਵਿੱਚੋਂ ਫਿਰ ਤੁਸੀਂ 2 ਗਲਾਸ ਪਾਣੀ ਦੇ ਲੈਣੇ ਹੈਗੇ ਤੇ 2 ਚਮਚੇ ਵਿੱਚੋਂ ਇਹ ਪਾ ਕੇ ਇਹਨੂੰ ਉਬਾਲ ਲੈਣਾ ਹੈਗਾ ਜੀ ਚਾਹ ਜੀ ਬਣਾ ਕੇ। ਜਦ ਐਨ ਆਪਣੇ ਤੁਸੀਂ ਉਬਲ ਜਾਵੇ, 1 ਰਹਿ ਜਾਵੇ ਕੱਪ, ਉਹ ਤੁਸੀਂ ਆਨੇ ਪੀਓ ਇਹਦੇ ਨਾਲ। ਇਹ ਵੀ ਵਧੀਆ ਚੀਜ਼ ਹੈਗੀ। ਫਿਰ ਟਮਾਟਰ ਇਹਦੇ ਵਿੱਚੋਂ ਚੰਗੇ ਰਹਿੰਦੇ ਜੀ। ਟਮਾਟਰ ਤੁਸੀਂ ਖਾਓ, ਟੋਫੂ ਖਾਓ ਜਿਹੜਾ ਟੋਫੂ ਹੁੰਦਾ। ਫਿਰ ਸਨਫਲਾਵਰ ਸੀਡ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ 'ਚੋਂ ਗੂਸਬੇਰੀ ਦਾ ਔਲਿਆਂ ਦਾ ਜੂਸ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹ ਸਾਰੀਆਂ ਵਧੀਆ ਚੀਜ਼ਾਂ ਹੈਗੀਆਂ ਇਹਦੇ ਵਾਸਤੇ ਜੀ। ਸਮਾਂ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ। ਬਾਕੀ ਜਿਹੜੇ ਰੈਗੂਲਰ ਆ ਉੱਥੇ ਸਹੀ। ਥੈਂਕ ਯੂ ਜੀ, ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਓਕੇ ਜੀ, ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਸ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਜੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।